ਪੰਜਾਬ ਨੂੰ ਪਿਛਲੇ 40-50 ਸਾਲ ਤੋਂ ਜਿਸ ਤਰੀਕੇ ਨਾਲ ਭਾਰਤੀ ਸਟੇਟ ਦੱਬਣ ਕੁਚਲਣ 'ਚ ਲੱਗੀ ਹੋਈ ਆ, ਦਰਣ 'ਚ ਲੱਗੀ ਹੋਈ ਆ, ਉਹਦੇ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਸਮੱਸਿਆਵਾਂ ਪੈਦਾ ਹੋਈਆਂ। ਸੋ ਪੰਜਾਬ ਦੀ ਧਰਤੀ ਉੱਤੇ ਜੇਕਰ ਇਹ ਇੱਕ ਸਮੱਸਿਆ ਬਣ ਕੇ ਪ੍ਰਗਟ ਹੋ ਰਹੀ ਆ ਕਿ ਇੱਥੋਂ ਦੇ ਲੋਕਾਂ ਦੇ ਰੋਜੀ ਰੋਟੀ ਦੇ ਸਾਧਨ ਦਿੱਲੀ ਨੇ ਖੋਲੇ, ਤਾਂ ਸਪਸ਼ਟ ਤੌਰ ਦੇ ਉੱਤੇ ਇਹ ਸਾਡੀ ਪੰਜਾਬੀਆਂ ਦੀ, ਸਾਡੀ ਸਿੱਖਾਂ ਦੀ ਸਿਰਦਰਦੀ ਆ ਕਿ ਅਸੀਂ ਇਸ ਸਮੱਸਿਆ ਦੇ ਵਾਲੇ ਪਾਸੇ ਕੁਝ ਸੋਚੀਏ। ਆਪਾਂ ਇਸ ਗੱਲ ਤੋਂ ਭੱਜ ਨਹੀਂ ਸਕਦੇ। ਇੱਕ ਕੋਈ ਫਿਲਮੀ ਕਲਾਕਾਰ ਆ, ਤਾਨੀਆਂ ਫਿਲਮਾਂ ਚ ਆਉਂਦੀ ਆ ਕੁੜੀ, ਉਹਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਉੱਤੇ ਕੋਟ ਈਸੇ ਖਾਂ ਚ ਗੋਲੀ ਚੱਲੇ, ਜੱਗੂ ਭਗਵਾਨਪੁਰੀਏ ਦੀ ਮਾਂ ਤੇ ਗੋਲੀ ਚੱਲੇ, ਸ਼ੂਟਰ ਜਗਰੂਪ ਰੂਪਾ ਦੇ ਭਰਾ ਤੇ ਗੋਲੀ ਚੱਲੇ, ਜਾਂ ਅਬੋਹਰ ਦੇ ਸੰਜੇ ਵਰਮਾ ਤੇ ਕੱਪੜੇ ਦੇ ਕਾਰੋਬਾਰੀ ਤੇ ਗੋਲੀ ਚੱਲੇ। ਇਹ ਪੀੜਤ ਧਿਰਾਂ ਨੇ ਜਾਂ ਜਿਹੜੇ ਲੋਕ ਇਹਨਾਂ ਨੂੰ ਗੋਲੀਆਂ ਮਾਰਦੇ ਫਿਰਦੇ, ਇਸ ਮਸਲੇ ਨੂੰ ਜੇਕਰ ਸਿੱਖ ਭਾਰਤੀ ਸਟੇਟ ਦੇ ਉੱਤੇ ਛੱਡੀ ਰੱਖਣਗੇ ਤਾਂ ਉਹਨਾਂ ਨੂੰ ਤਾਂ ਇਹ ਹਾਲਾਤ ਵਾਰਾ ਖਾਂਦੇ ਆ। ਅੱਜ ਵੀ ਜੇਕਰ ਪੰਜਾਬ ਦੇ ਵਿੱਚ ਆ ਮਾਰਮਰੀਆ ਚੱਲੀ ਜਾਂਦਾ ਹੈ, ਕਿਸੇ ਨੂੰ ਕੋਈ ਮਤਲਬ ਨਹੀਂ। ਉਹ ਕਹਿੰਦੇ ਆ ਕਿ ਸਿੱਖਾਂ ਦੇ ਮੁੰਡੇ ਕਾਤਲ, ਸਿੱਖਾਂ ਦੇ ਮੁੰਡੇ ਮੁਜਰਮ ਬਣਨ, ਜੇਲ੍ਹਾਂ 'ਚ ਸੜਨ, ਨਸ਼ੇੜੀ ਬਣਨ, ਡਕੈਤ ਬਣਨ, ਤਾਂ ਕਿ ਅਸੀਂ ਸੱਚੇ ਹੋ ਸਕੀਏ ਕਿ ਸਿੱਖ ਤਾਂ ਜਰਾਇਮ ਪੇਸ਼ਾ ਕੌਮ। ਬਾਦਲਾਂ ਦੇ ਰਾਜ ਵਿੱਚ ਜੋ ਕੁਝ ਵਾਪਰਿਆ, ਕਾਂਗਰਸ ਦੇ ਰਾਜ ਵਿੱਚ ਜੋ ਕੁਝ ਵਾਪਰਿਆ, ਆਪ ਦੇ ਰਾਜ ਵਿੱਚ ਜੋ ਕੁਝ ਵਾਪਰ ਰਿਹਾ, ਇਹ ਸਾਰਾ ਕੁਝ ਉਹ ਹੈ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਨਜ਼ਰੀਏ ਤੋਂ ਗਲਤ। ਇਹ ਲੋਕ ਆਪਦਾ ਫਰਜ਼ ਨਿਭਾਉਣ ਵਿੱਚ ਅੱਜ ਵੀ ਅਸਫਲ ਆ ਤੇ ਗਾਂ ਵੀ ਇਹਨਾਂ ਤੋਂ ਕੋਈ ਆਸ ਨਹੀਂ। ਇਸੇ ਕਰਕੇ ਕਹੀਦਾ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਜਿਹੜੀਆਂ ਸਿਆਸੀ ਧਿਰਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਕਿ ਜੀ ਇਹ ਬੜੀਆਂ ਸਿਆਣੀਆਂ ਨੇ, ਇਹਨਾਂ ਰਾਹੀਂ ਮਸਲਾ ਹੱਲ ਕਰੋ, ਕਾਨੂੰਨ ਦੀ ਸ਼ਰਨ ਲਓ, ਜਿੰਨੇ ਵੀ ਬੰਦੇ ਇਹ ਮਤਾਂ ਦੇ ਹੁੰਦੇ ਨੇ ਕਿ ਸੰਵਿਧਾਨ 'ਚ ਯਕੀਨ ਰੱਖੋ, ਕਾਨੂੰਨ 'ਚ ਯਕੀਨ ਰੱਖੋ, ਅੱਜ ਉਹ ਦੱਸਣ ਕਿ ਹਰ ਉਹ ਗੱਲ ਜਿਹੜੀ ਇਸ ਮੁਲਕ ਦੇ ਸਿਸਟਮ ਤੋਂ ਆਸ ਕੀਤੀ ਜਾਂਦੀ ਹੈ ਉਹ ਤਾਂ ਪੰਜਾਬ ਦੇ ਉਲਟ ਭੁਗਤ ਰਹੇ ਨੇ। ਸਾਰਾ ਸਿਸਟਮ ਪੰਜਾਬ ਦੇ ਲੋਕਾਂ ਦੇ, ਪੰਜਾਬ ਦੀ ਬੋਲੀ ਦੇ, ਪੰਜਾਬ ਦੇ ਧਰਮ ਦੇ ਉਲਟ ਵਾ। ਪੰਜਾਬ ਦੇ ਲੋਕਾਂ ਦੀ ਜ਼ਮੀਨ ਖੋਈ ਜਾ ਰਹੀ, ਉਲਟਾ ਉਹਨਾਂ ਨੂੰ ਵਧੀਆ ਬਣਾ ਕੇ ਦਿਖਾਇਆ ਜਾ ਰਿਹਾ। ਜਿਵੇਂ ਸਾਡੇ ਨਿਆਣਿਆਂ ਤੋਂ ਜਦੋਂ ਪੰਜਾਬੀ ਬੋਲੀ ਖੋਹਦੇ ਆ, ਉਹਨੂੰ ਕਹਿੰਦੇ ਅੰਗਰੇਜ਼ੀ ਔਰ ਹਿੰਦੀ ਮੇਂ ਆਪ ਬਹੁਤ ਅੱਛੇ ਬਣ ਜਾਏਂਗੇ, ਗੁੱਡ ਮੈਨ ਬਣ ਜਾਏਂਗੇ। ਭਾਈ ਅਸੀਂ ਬੈਡਮੈਨ ਹੀ ਵਧੀਆ, ਸਾਨੂੰ ਸਾਡੀ ਬੋਲੀ, ਸਾਡਾ ਧਰਮ। ਅਗੇ ਜੀ ਜਦੋਂ ਤੁਸੀਂ ਨਾ ਅਗਾਂਹ ਵਧੂ ਬਣ ਜਾਓਗੇ, ਫਿਰ ਤੁਸੀਂ ਪੱਗਾਂ, ਦਾੜੇ, ਗਾਤਰੇ, ਕਿਰਪਾਨ ਦੀ ਤੁਹਾਨੂੰ ਕੋਈ ਲੋੜ ਹੀ ਨਹੀਂ। ਨਾਸਤਕ ਬਣੋ, ਮਤਲਬ ਕਿ ਸਿੱਖੀ ਤਿਆਗੋ। ਹੁਣ ਜਿਹੜਾ ਸਿਸਟਮ ਤੁਹਾਡਾ ਧਰਮ ਖੁੰਦਾ, ਤੁਹਾਡੀ ਬੋਲੀ ਖੁੰਦਾ, ਤੁਹਾਡੇ ਸੱਭਿਆਚਾਰਕ ਵਿਰਾਸਤ ਤੋਂ ਤੁਹਾਨੂੰ ਤੋੜਦਾ, ਇਹ ਤਾਂ ਦੁਨੀਆ ਭਰ ਦੇ ਵਿੱਚ ਇਹਨੂੰ ਬਹੁਤ ਵੱਡਾ ਕਹਿਰ ਮੰਨਿਆ ਜਾਂਦਾ। ਇੱਥੇ ਇਹਨੂੰ ਕਹਿੰਦੇ ਆ ਬਹੁਤ ਵਧੀਆ ਗੱਲ ਆ। ਇੱਥੋਂ ਤੱਕ ਕਿ ਕਈ ਬੰਦੇ ਇਸ ਗੱਲ ਤੇ ਵੀ ਦਿੱਲੀ ਦੇ ਨਾਲ ਸਹਿਮਤ ਹੋ ਕੇ ਕਹਿੰਦੇ ਹੋਣਗੇ ਕਿ ਜਿਹੜਾ ਹੁਣ ਪੰਜਾਬ ਦਾ ਨੌਜਵਾਨ ਆ, ਜੇ ਉਹ ਕ੍ਰਾਈਮ ਕਰਦਾ ਤਾਂ ਵਧੀਆ ਗੱਲ ਆ, ਕ੍ਰਾਈਮ ਨੂੰ ਵੀ ਇਹ ਕੋਈ ਜਸਟੀਫਾਈ ਕਰ ਦੇਣ। ਸੋ ਸਾਡੀ ਧਰਤੀ ਆ, ਇਸ ਧਰਤੀ ਉੱਤੇ ਜੋ ਮਾੜਾ ਵਾਪਰ ਰਿਹਾ, ਉਹਦੇ ਲਈ ਜੇ ਆਪਾਂ ਭਾਰਤੀ ਮੁੱਖ ਧਾਰਾ ਦੇ ਹੱਥ ਠੋਕਿਆਂ ਤੋਂ ਆਸ ਰੱਖਦੇ ਰਹੇ ਤਾਂ ਬਹੁਤ ਗਲਤ ਕਰ ਰਹੇ ਹੋਵਾਂਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹਰ ਰੋਜ਼ ਖੂਨ ਖਰਾਬੇ ਵਾਲੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੁਕਾਬਲੇ ਜਾਂ ਝੂਠੇ ਮੁਕਾਬਲੇ ਦੇ ਨਾਂ ਤੇ ਕਾਰਵਾਈ ਪਾ ਕੇ ਲੋਕਾਂ ਨੂੰ ਸੰਤੁਸ਼ਟ ਕਰਨ ਦਾ ਚੱਕਰ ਚੱਲ ਰਿਹਾ, ਉਹਦੇ ਵਿੱਚ ਹਰ ਰੋਜ਼ ਇੱਕ ਨਵੀਂ ਘਟਨਾ ਜੁੜ ਜਾਂਦੀ, ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਬੰਦੇ ਦੇ ਦਿਮਾਗ ਵਿੱਚ ਗੱਲ ਵਸੀ ਹੋਈ ਆ। ਉਹ ਇਹ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਚਰਚਾ ਵਿੱਚ ਆਉਣਾ ਖਤਰਨਾਕ ਹੋ ਗਿਆ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਇਹ ਗੱਲ ਛਿੜੀ ਸੀ ਕਿ ਜੇ ਉਹ ਮਸ਼ਹੂਰ ਆ, ਚਰਚਾ 'ਚ ਸਫਲ ਆ, ਕਾਮਯਾਬ ਆ, 4 ਪੈਸੇ ਕਮਾ ਲਏ, ਲੋਕਾਂ 'ਚ ਉਹਦੀ ਸਾਖ ਆ, ਤਾਂ ਅੱਜ ਉਹਨੂੰ ਆਪਦੀ ਜ਼ਿੰਦਗੀ ਆ ਜਿਹੜੀ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ। ਤੇ ਜਦੋਂ ਉਹਦਾ ਕਤਲ ਹੋਇਆ ਉਦੋਂ ਇਹ ਗੱਲ ਹੋਰ ਵੀ ਜ਼ਿਆਦਾ ਸਪਸ਼ਟ ਹੋ ਗਈ
ਕਿ ਉਹਨੂੰ ਤਾਂ ਉਹਦਾ ਨਾਂ ਹੀ ਬਣਿਆ ਹੋਇਆ ਸੀ ਜਿਹੜਾ ਲੈ ਕੇ ਬਹਿ ਗਏ। ਇਹ ਚੀਜ਼ ਉਦੋਂ ਸਾਡੇ ਭਾਈਚਾਰੇ ਨੇ ਜਾਂ ਆਮ ਲੋਕਾਂ ਨੇ ਚੰਗੇ ਤਰੀਕੇ ਨਾਲ ਨਹੀਂ ਸਮਝੀ, ਜਾਂ ਜਿਸ ਤਰੀਕੇ ਨਾਲ ਵੀ ਲਈ, ਪਰ ਦਿਨੋਂ ਦਿਨ ਇਹ ਗੱਲ ਹੁਣ ਬਣਦੀ ਗਈ। ਪੰਜਾਬ ਦੀ ਧਰਤੀ ਉੱਤੇ ਬਹੁਤ ਸਾਰੇ ਇਹੋ ਜਿਹੇ ਗਰੋਹ, ਇਹੋ ਜਿਹੇ ਨੌਜਵਾਨ ਸਰਗਰਮ ਨੇ ਜਿਹੜੇ ਕਿਸੇ ਵੀ ਬੰਦੇ ਨੂੰ ਪੈਸੇ ਲਈ, ਸੁਪਾਰੀ ਲਈ ਜਾਂ ਫਰੌਤੀ ਲਈ ਤਰ੍ਹਾਂ ਤਰ੍ਹਾਂ ਦੇ ਅੱਖਰ ਚੱਲੇ ਹੋਏ ਨੇ, ਪ੍ਰੋਟੈਕਸ਼ਨ ਮਨੀ। ਤੇ ਇਹ ਗੱਲ ਕੱਲੀ ਪੰਜਾਬ ਤੱਕ ਨਹੀਂ, ਇਹ ਗੱਲ ਪੰਜਾਬੀ ਭਾਈਚਾਰੇ ਦੇ ਵਿੱਚ ਕੈਨੇਡਾ, ਅਮਰੀਕਾ ਤੱਕ ਵੀ ਜਾ ਪਹੁੰਚੀ ਆ। ਗੋਲੀਆਂ ਚੱਲਦੀਆਂ ਨੇ ਕਾਰੋਬਾਰੀਆਂ ਤੇ ਜਾਂ ਕਾਰੋਬਾਰਾਂ ਦੇ ਉੱਤੇ, ਤੇ ਅਖੀਰ ਅੰਦਰ ਖਾਤੇ ਕੋਈ ਨਾ ਕੋਈ ਸਮਝੌਤਾ, ਕੋਈ ਰਾਜੀਨਾਮਾ ਬੰਦੇ ਕਰ ਲੈਂਦੇ ਹੋਣਗੇ। ਹੁਣ ਪੰਜਾਬ ਦੇ ਵਿੱਚ ਇੱਥੇ ਜਿਹੜੀ ਇਹ ਗੋਲਾਬਾਰੀ ਆ, ਇਹਦੇ ਵਿੱਚ ਕਦੇ ਖਬਰ ਆ ਜਾਂਦੀ ਆ ਕਿ ਜੱਗੂ ਭਗਵਾਨਪੁਰੀਏ ਦੀ ਮਾਤਾ ਤੇ ਇੱਕ ਨਾਲ ਉਹਦੇ ਨੌਜਵਾਨ ਜਿਹੜਾ ਉਹ ਗੈਂਗਵਾਰ ਚ ਮਾਰਿਆ ਗਿਆ। ਇੱਕ ਖਬਰ ਆ ਗਈ ਕਿ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਜਿਹੜਾ ਜਗਰੂਪ ਰੂਪਾ ਇਨਵੋਲਵ ਸੀਗਾ, ਉਹਦੇ ਭਰਾ ਨੂੰ ਗੋਲੀ ਵੱਜ ਗਈ। ਕਦੇ ਆ ਜਾਂਦਾ ਕਿ ਕੱਪੜੇ ਦਾ ਵਪਾਰੀ ਬੜਾ ਮਸ਼ਹੂਰ ਸੀਗਾ ਜੀ, ਸਾਰੇ ਦੁਨੀਆ ਭਰ ਦੇ ਵਿੱਚ ਉਹਦੇ ਜਿਹੜੇ ਕੱਪੜੇ ਮਤਲਬ ਬਣਾਏ ਹੋਏ ਨੇ, ਉਹ ਅਬੋਹਰ ਤੋਂ ਵੀ ਸਾਰੀ ਦੁਨੀਆ 'ਚ ਜਾਂਦੇ ਆ। ਬੜੇ ਜਿਹੜੇ ਮਸ਼ਹੂਰ ਬੰਦੇ ਆ ਉਹ ਉਹਦੇ ਨਾਲ ਰਾਬਤਾ ਰੱਖਦੇ ਆ, ਤੇ 500-700 ਬੰਦਾ ਇਕੱਲੇ ਕੁੜਤੇ ਪਜਾਮੇ ਦੇ ਕਾਰੋਬਾਰ ਨਾਲ ਉਹ ਨੇ ਸਫਲ ਕਾਰੋਬਾਰ ਤੋਰਿਆ ਹੋਇਆ। ਇਹ ਜਿਹੜਾ ਸਾਰਾ ਕੁਝ ਉਹਨੂੰ ਲੈ ਕੇ ਬਹਿ ਗਿਆ। ਕਹਿੰਦੇ ਪਹਿਲਾਂ ਉਹਨੂੰ ਫੋਨ ਫਾਨ ਕੀਤਾ ਤੇ ਉਹਨੇ ਕਿਹਾ ਵੀ ਮੈਂ ਨਹੀਂ ਜਾਣਦਾ ਹੈਗਾ। ਉਹ ਕਹਿੰਦੇ ਫਿਰ ਤੈਨੂੰ ਦੱਸਣ ਆਉਂਦੇ, ਗੋਲੀਆਂ ਮਾਰੀਆਂ ਤੇ ਆਓਗੇ। ਅੱਜ ਖਬਰ ਆ ਗਈ ਆ ਕਿ 2 ਬੰਦੇ ਮਾਰੇ ਗਏ ਤੇ ਹਜੇ ਮੇਨ ਸ਼ੂਟਰ ਕਹਿੰਦੇ ਜਿਹੜਾ ਹੈਗਾ ਉਹ ਰਹਿੰਦਾ। ਪਰ ਇਹ ਵੀ ਚਰਚਾ ਨਾਲ ਚੱਲੂਗੀ ਹੋਈ ਕਿ ਉਹ ਮੁਕਾਬਲਾ ਸੱਚਾ ਜਾਂ ਝੂਠਾ। ਪਰ ਇਹ ਸਾਰਾ ਕੁਝ ਜਿਹੜਾ ਤਾਣਾ ਪੇਟਾ ਹੈਗਾ, ਇਹ ਸਾਡੀ ਇਸ ਧਰਤੀ ਦਾ, ਇਸ ਖਿੱਤੇ ਦਾ ਜਿਹੜਾ ਹਿਸਾਬ ਕਿਤਾਬ ਬਣਾ ਰਿਹਾ ਉਹ ਹੈ ਕੀ ਹੈ। ਕਹਿੰਦੇ ਆ ਵੀ ਯੂਪੀ ਬਿਹਾਰ ਵਾਲੇ ਪਾਸੇ ਇਹੋ ਜਿਹਾ ਕੁਝ ਚੱਲਦਾ ਸੀਗਾ, ਹੁਣ ਪੰਜਾਬ ਦਾ ਉਹ ਹਾਲ ਹੋ ਗਿਆ। ਪੰਜਾਬ ਨੂੰ ਪਿਛਲੇ 40-50 ਸਾਲ ਤੋਂ ਜਿਸ ਤਰੀਕੇ ਨਾਲ ਭਾਰਤੀ ਸਟੇਟ ਦੱਬਣ ਕੁਚਲਣ 'ਚ ਲੱਗੀ ਹੋਈ ਆ, ਦਰਣ 'ਚ ਲੱਗੀ ਹੋਈ ਆ, ਉਹਦੇ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਸਮੱਸਿਆਵਾਂ ਪੈਦਾ ਹੋਈਆਂ। ਇੱਕ ਤਾਂ ਸਾਡੀ ਧਰਤੀ ਉੱਤੇ ਜਿਹੜੀ ਗੁਲਾਮੀ ਆ, ਇਹਦੇ ਖਿਲਾਫ ਜਦੋਂ ਲੜੇ, ਜਦੋਂ ਜੂਨ 84, ਨਵੰਬਰ 84 ਵਰਗੇ, ਉਸ ਤੋਂ ਬਾਅਦ 'ਚ ਸਿੱਖਾਂ ਦਾ ਜਿਹੜਾ ਨਸਲਕੁਸ਼ੀ ਦਾ ਦੌਰ ਆ, ਇਹ ਸਾਰਾ ਕੁਝ ਚੱਲਿਆ। ਤਾਂ ਇਸ ਸਾਰੇ ਦੌਰ ਦੌਰਾਨ ਇੱਕ ਚੱਕਰ ਇਹ ਚੱਲਿਆ ਕਿ ਤੁਹਾਨੂੰ ਛੱਤਰ ਫੇਰਨ ਤੇ, ਤੁਹਾਨੂੰ ਪੰਜਾਬ ਵਾਲਿਆਂ ਨੂੰ ਕੁੱਟਣ ਤੇ ਸਾਡਾ ਖਰਚਾ ਬੜਾ ਆ ਗਿਆ। ਤੇ ਉਦੋਂ ਕਹਿੰਦੇ ਸੀ 6500 ਕਰੋੜ, ਫਿਰ 8500 ਕਰੋੜ, ਹੁਣ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਪੰਜਾਬ ਦੇ ਸਿਰ ਕਰਜ਼ਾ ਦੱਸਿਆ ਜਾਂਦਾ ਕਿ ਹਰ ਪੰਜਾਬੀ ਦੇ ਉੱਤੇ ਇੰਨੇ ਰੁਪਈਏ ਕਰਜ਼ਾ ਹੈ। ਇਹ ਕਰਜ਼ਾ ਇਹ ਨਹੀਂ ਵੀ ਕਿ ਪੰਜਾਬ ਦੇ ਲੋਕਾਂ ਨੇ ਮੰਗਿਆ। ਅਸਲ ਵਿੱਚ ਇਹ ਪੰਜਾਬ ਦੇ ਵਿੱਚ ਜਿਹੜੇ ਪੁਲਿਸੀਏ ਨੂੰ, ਕੈਟਾਂ ਟੌਟਾਂ ਨੂੰ ਸਿੱਖਾਂ ਦੇ ਕਤਲਾਂ ਦੇ ਇਨਾਮ ਦਿੱਤੇ ਗਏ ਕਿ ਬੰਦੇ ਮਾਰੋ, ਪੈਸੇ ਚੱਕੋ ਜੀ। ਦੂਜੇ ਪਾਸੇ ਪੰਜਾਬ ਦੀ ਜਿਹੜੀ ਖੇਤੀ ਆ, ਇਹ ਦੁਸ਼ਮਣ ਨੂੰ, ਦਿੱਲੀ ਨੂੰ ਬੜੀ ਔਖੀ ਚੀਜ਼ ਆ ਵੀ ਪੰਜਾਬ ਦੇ ਲੋਕਾਂ ਕੋਲੇ ਬੜੀ ਅਣਖ ਆ। ਪੰਜਾਬੀ ਬੰਦੇ ਦੀ ਜਿਹੜੀ ਅਣਖ ਆ ਉਹ ਜ਼ਮੀਨ ਚੋਂ, ਕਿਉਂਕਿ ਜਿਹੜਾ ਕੋਈ ਵੀ ਮਨੁੱਖ ਆ ਜਦੋਂ ਉਹਦੇ ਕੋਲੇ ਆਪਦੀ ਆਮਦਨ ਦਾ, ਆਪਦੇ ਕੋਲ ਸਾਧਨ ਹੋਵੇ, ਉਹਨੂੰ ਇੱਕ ਫਖਰ ਹੁੰਦਾ। ਪੰਜਾਬੀ ਬੰਦੇ ਨੂੰ ਤਾਂ ਵੈਸੇ ਹੀ ਇਹ ਚੀਜ਼ ਕਿ ਮੇਰੇ 10 ਕਿੱਲੇ ਆ, 50 ਕਿੱਲੇ ਆ, ਆਮ ਕਿਹਾ ਜਾਂਦਾ ਹੈ। ਤੇ ਜਦੋਂ ਜ਼ਿਮੀਂਦਾਰ ਦੇ ਉੱਤੇ ਵਿਪਤਾ ਪੈ ਜੇ ਤਾਂ ਉਹ ਸਭ ਤੋਂ ਅਖੀਰ ਤੇ ਜ਼ਮੀਨ ਵੇਚਦਾ ਵੀ ਜੇ ਬਚਦੇ ਤਾਂ ਬਚਾ ਲਵਾਂ। ਤੇ ਜੇਕਰ ਸੌਖੇ ਦਿਨ ਆ ਜਾਣ, 4 ਪੈਸੇ ਹੱਥ 'ਚ ਆ ਜਾਣ ਜ਼ਿਮੀਂਦਾਰ ਕੋਲ, ਤਾਂ ਸਭ ਤੋਂ ਪਹਿਲਾਂ ਉਹ ਜ਼ਮੀਨ ਖਰੀਦਦਾ ਵੀ 4 ਸਿਆੜ ਖਰੀਦ ਲਈ। ਜ਼ਿਮੀਂਦਾਰ ਭਾਈਚਾਰੇ ਦਾ, ਕਿਸਾਨੀ ਸਾਡੇ ਸਿੱਖ ਸਮਾਜ ਦੀ ਰੀੜ੍ਹ ਦੀ ਹੱਡੀ ਵਰਗਾ ਵਰਗ ਵਾ। ਗੈਰ ਕਾਸ਼ਤਕਾਰ ਬਰਾਦਰੀਆਂ ਜਿਹੜੀਆਂ ਨੇ, ਉਹਨਾਂ ਦਾ ਇੱਕ ਆਪਦਾ ਰੁਤਬਾ ਸਾਡੇ ਸਮਾਜ ਵਿੱਚ। ਸਾਰੀਆਂ ਹੀ ਬਰਾਦਰੀਆਂ ਜਿਹੜੀਆਂ ਨੇ, ਸਾਰੇ ਹੀ ਕਿੱਤੇ ਜਿਹੜੇ ਨੇ, ਸਾਰੇ ਹੀ ਜਿਹੜੇ ਵਰਗ ਨੇ, ਉਹਨਾਂ ਸਾਰਿਆਂ ਦਾ ਸਿੱਖ ਕੌਮ ਦੇ ਵਿੱਚ ਇੰਨਾ ਸ਼ਾਨਦਾਰ ਜਿਹੜਾ ਪ੍ਰਭਾਵਸ਼ਾਲੀ ਜਿਹੜਾ ਰੋਲ ਹੈ, ਉਹ ਜੇ ਕਿਸੇ ਨੇ ਸਮਝਣਾ ਹੋਵੇ, ਇੱਕ ਸਤਨਾਮ ਚਾਨਾ, ਜਦੋਂ DD1 ਜਲੰਧਰ ਦੂਰਦਰਸ਼ਨ ਚੱਲਦਾ ਸੀ ਨਾ ਜੀ,
ਉਦੋਂ ਜਦੋਂ ਪ੍ਰੋਗਰਾਮ ਖਤਮ ਹੋਣਾ ਤਾਂ ਐਂਡ ਤੇ ਲਿਖਿਆ ਆਉਂਦਾ ਹੁੰਦਾ ਸੀ ਪੇਸ਼ਕਸ਼ ਸਤਨਾਮ ਚਾਨਾ। ਉਹਦੀ ਜਿਹੜੀ ਡਿਗਰੀ ਆ PhD ਕੀਤੀ ਆ ਸ਼ਾਇਦ ਉਹਨੇ, ਉਹ ਕਿਤਾਬੀ ਰੂਪ ਚ ਛਪੀ ਆ ਪੰਜਾਬ ਕਮਿਊਨ। ਪੰਜਾਬ ਦੇ ਬਾਰੇ ਵੀ, ਪੰਜਾਬ ਦਾ ਸਮਾਜ ਜਾਂ ਇੱਥੋਂ ਦਾ ਖਿੱਤਾ ਕੀ ਹਿਸਾਬ ਕਿਤਾਬ। ਜਦੋਂ ਆਪਾਂ ਉਹਨੂੰ ਪੜ੍ਹਦੇ ਆ ਉਹਦੇ ਵਿੱਚ ਇਹ ਸਾਰਾ ਕੁਝ ਮਿਲਦਾ ਕਿ ਕਿਵੇਂ ਗੁਰੂ ਸਾਹਿਬਾਨ ਨੇ ਸਾਰੇ ਭਾਰਤ ਚੋਂ, ਸਾਰੇ ਉਸ ਮੌਕੇ ਦੀ ਜਿਹੜਾ ਆਲਾ ਦੁਆਲਾ ਸੀ ਦੁਨੀਆ ਭਰ ਦੇ ਵਿੱਚੋਂ, ਕਿਸ ਤਰੀਕੇ ਨਾਲ ਅੱਡ ਅੱਡ ਕਿੱਤਿਆਂ ਨਾਲ ਸੰਬੰਧਿਤ ਲੋਕਾਂ ਨੂੰ ਲਿਆ ਕੇ ਪੰਜਾਬ ਵਿੱਚ ਨਵੇਂ ਸ਼ਹਿਰ ਵੀ ਵਸਾਏ। ਆ ਸ਼੍ਰੀ ਹਰਗੋਬਿੰਦਪੁਰ, ਆਨੰਦਪੁਰ ਸਾਹਿਬ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ, ਤੇ ਇਵੇਂ ਹੀ ਪਹਿਲੀ ਪਾਤਸ਼ਾਹੀ ਵੇਲੇ ਕਰਤਾਰਪੁਰ ਜਿਹਨੂੰ ਅੱਜ ਕੱਲ ਆਪਾਂ ਸ਼੍ਰੀ ਕਰਤਾਰਪੁਰ ਸਾਹਿਬ ਕਹਿੰਦੇ ਆ, ਇਵੇਂ ਹੀ ਚੱਕ ਨਾਨਕੀ ਤੋਂ ਜਿਹੜਾ ਨਵਾਂ ਨਾਂ ਬਣ ਗਿਆ, ਇਵੇਂ ਹੀ ਆ ਜਿਹੜਾ ਅੰਮ੍ਰਿਤਸਰ ਵਾ ਇਹਨੂੰ ਚੱਕ ਗੁਰੂ ਰਾਮਦਾਸ ਵੀ ਕਹਿੰਦੇ ਰਹੇ ਆ, ਤੇ ਅੱਜ ਇਹਨੂੰ ਅੰਮ੍ਰਿਤਸਰ ਕਹਿੰਦੇ ਆ। ਉਹ ਇਹ ਬੜੇ ਸ਼ਹਿਰ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਵਸਾਏ। ਇਹ ਜਦੋਂ ਸ਼ਹਿਰ ਕੋਈ ਵਸਾਇਆ ਜਾਂਦਾ ਸੀ ਤਾਂ ਉੱਥੇ ਅੱਡ ਅੱਡ ਕਿੱਤਿਆਂ ਨਾਲ ਸੰਬੰਧਿਤ ਲੋਕ ਵੀ ਲਿਆ ਕੇ ਵਸਾਏ ਜਾਂਦੇ ਸੀ। ਇਹ ਕਿਸੇ ਦਿਨ ਆਪਾਂ ਲੰਬਾ ਚੌੜਾ ਪ੍ਰੋਗਰਾਮ ਕਰਾਂਗੇ ਕਿ ਜਦੋਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਚੱਲਦੀ ਆ ਤਾਂ ਬੜਾ ਇੱਕ ਚੰਗਾ, ਇੱਕ ਬੜਾ ਖੁਸ਼ਬੂਦਾਰ ਤੇ ਬੜਾ ਮਜ਼ੇਦਾਰ ਉੱਥੇ ਪ੍ਰਸੰਗ ਆਉਂਦਾ ਕਿ 72 ਆ ਸ਼ਾਇਦ 75 ਲਿਖੇ ਹੋਏ ਨੇ ਕਿੱਤੇ, ਜਿਨ੍ਹਾਂ ਦੇ ਬੜੇ ਮਾਹਿਰ ਬੰਦਿਆਂ ਨੂੰ ਚੌਥੇ ਪਾਤਸ਼ਾਹ ਸਾਰੇ ਭਾਰਤ ਵਿੱਚੋਂ ਸੱਦ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਡ ਅੱਡ ਉਹਨਾਂ ਨੂੰ ਕਾਰੋਬਾਰ ਖੋਲ ਕੇ ਦਿੰਦੇ ਆ, ਉਹਨਾਂ ਦੀ ਸ਼ਹਿਰ ਦੇ ਵਿੱਚ ਮਦਦ ਕਰਦੇ। ਮੈਂ ਜਦੋਂ ਇਹ ਸਾਰਾ ਕੁਝ ਪੜ੍ਹ ਰਿਹਾ ਸੀ, ਮੈਨੂੰ ਐਰਤੁਗਰਲ ਗਾਜ਼ੀ ਸੀਰੀਅਲ ਦਾ ਫੇਰ ਚੇਤਾ ਆ ਗਿਆ। ਉਹਦੇ ਵਿੱਚ ਵੀ ਜਦੋਂ ਵੀ ਕਿਤੇ ਉਹਨਾਂ ਕੋਲੇ 4 ਦਿਨ ਸੁੱਖ ਦੇ ਆਉਂਦੇ ਆ ਨਾ, ਜਿਹੜੇ ਲੜ ਰਹੇ ਲੋਕ ਨੇ, ਤੁਰਕ ਲੋਕਾਂ ਦੀ ਕਹਾਣੀ ਆ ਉਹ ਉੱਥੇ ਫਿਰ ਕੋਈ ਨਾ ਕੋਈ ਕਹਿੰਦੇ ਆ ਬਾਜ਼ਾਰ, ਕਦੇ ਹਾਨਲੀ ਬਾਜ਼ਾਰ, ਕਦੇ ਕੋਈ ਬਾਜ਼ਾਰ ਲਾਉਣਾ, ਜਾਣੀ ਕਿ ਸ਼ਹਿਰ ਵਸਾਉਣਾ ਵੀ ਉੱਥੇ ਲੋਕ ਜਿਹੜੇ ਆ ਦੂਜਿਆਂ ਥਾਵਾਂ ਦੇ ਆਉਣ ਤੇ ਆਪਦਾ ਕਾਰੋਬਾਰ ਕਰਨ, ਤੇ ਅਸੀਂ ਉਹਨਾਂ ਤੋਂ ਟੈਕਸ ਜਿਵੇਂ ਲਈਦਾ ਲਗਾਨ ਲੈਂਦੇ ਆ। ਤੇ ਇਵੇਂ ਉਹਨਾਂ ਸਮਿਆਂ ਦੇ ਵਿੱਚ ਨਵਾਂ ਸ਼ਹਿਰ ਜਾਂ ਪਿੰਡ ਵਸਾਉਣਾ ਤੇ ਉੱਥੇ ਹਰ ਕਿੱਤੇ ਦੇ ਲੋਕਾਂ ਨੂੰ ਸੱਦ ਕੇ ਵਸਾਉਣਾ ਇੱਕ ਬੜੀ ਵੱਡੀ ਗੱਲ ਹੁੰਦੀ ਸੀ। ਜਾਣੀ ਕਿ ਵੀ ਜੇ ਕੋਈ ਪਿੰਡ ਵਾ, ਉਸ ਪਿੰਡ ਦਾ ਜੇ ਆਪਦਾ ਲੱਕੜ ਦਾ ਮਿਸਤਰੀ ਨਹੀਂ ਹੈਗਾ ਤੇ ਜਾਂ ਲਹਾਰਾ ਕੰਮ ਹੋਰ ਆ ਤੇ ਤਰਖਾਣਾ ਕੰਮ, ਲੱਕੜ ਦਾ ਕੰਮ ਹੋਰ, ਇਵੇਂ ਹੀ ਹੋਰ ਅੱਡ ਅੱਡ ਕਿੱਤਿਆਂ ਦੇ ਕਾਰੋਬਾਰੀ ਜਾਂ ਮਿਸਤਰੀ ਉਹ ਅੱਡ ਅੱਡ ਹੁੰਦੇ ਸੀ। ਰਾਜ ਮਿਸਤਰੀ ਹੋਰ ਚੀਜ਼ ਆ, ਲੱਕੜ ਦਾ ਮਿਸਤਰੀ, ਲਹਾਰਾ ਕੰਮ ਹੋਰ ਅੱਡ। ਤਾਂ ਉਹ ਲੋਕਾਂ ਨੂੰ ਬੜਾ ਮਿਹਣਾ ਮੰਨਿਆ ਜਾਂਦਾ ਸੀਗਾ ਵੀ ਤੁਹਾਡੇ ਪਿੰਡ 'ਚ ਤਾਂ ਤਰਖਾਣ ਹੀ ਹੈ ਨਹੀਂਗਾ, ਤੁਸੀਂ ਦੂਜੇ ਪਿੰਡ ਜਾ ਕੇ ਲੱਕੜ ਦਾ ਕੰਮ, ਗੱਡੇ ਦਾ ਕੋਈ ਪੈ ਜੇ ਨੁਕਸ, ਤੁਸੀਂ ਉੱਥੇ ਜਾਣਾ ਪੈਂਦਾ। ਇਸ ਦੌਰ ਦੇ ਵਿੱਚ ਜਦੋਂ ਹਰ ਕਿੱਤੇ ਦੇ ਕਿਸੇ ਪਿੰਡ 'ਚ ਜਾਂ ਕਿਸੇ ਸ਼ਹਿਰ 'ਚ ਮਿਸਤਰੀ ਕਾਰੋਬਾਰੀ ਹੋਣ, ਉਸ ਸ਼ਹਿਰ ਦੀ ਇੱਕ ਸ਼ਾਨ ਹੁੰਦੀ ਸੀ, ਬੜੀ ਵੱਡੀ ਗੱਲ ਹੁੰਦੀ ਸੀ। ਜਿਵੇਂ ਅੱਜ ਕੱਲ ਆਪਾਂ ਕਹਿੰਦੇ ਆ ਵੀ ਫਲਾਨਾ ਮਾਲ ਜਿਹੜਾ ਹੈ ਉੱਥੇ ਵੜ ਜਾਓ, ਚਾਹੇ ਕੱਪੜੇ ਲੈ ਲਓ, ਚਾਹੇ ਨਿਆਣਿਆਂ ਦਾ ਕੋਈ ਲੀੜਾ ਵਸਤ ਲੈਣਾ, ਕੋਈ ਖਾਣ ਪੀਣ ਦੀ ਚੀਜ਼, ਘਰ ਦਾ ਸਮਾਨ ਲੈਣਾ, ਸਾਰਾ ਕੁਝ ਇੱਕੋ ਥਾਂ ਤੋਂ ਮਿਲ ਜਾਂਦਾ। ਉਵੇਂ ਉਦੋਂ ਸ਼ਹਿਰ ਜਿਹੜੇ ਸੀ ਗੁਰੂ ਪਾਤਸ਼ਾਹ ਨੇ ਜਦੋਂ ਵਸਾਏ, ਜਿਹੜਾ ਉਸ ਮੌਕੇ ਦਾ ਦੁਨੀਆ ਦਾ ਰਿਵਾਜ ਸੀ, ਉਹਦੇ ਹਿਸਾਬ ਨਾਲ ਹਰ ਕਿੱਤੇ ਦਾ, ਹਰ ਕਸਬ ਦਾ ਬੰਦਾ ਜਿਹੜਾ ਸੀ ਅੰਮ੍ਰਿਤਸਰ ਸ਼ਹਿਰ ਲਿਆ ਕੇ ਵਸਾਇਆ। ਉਹ ਬੜਾ ਪੜ੍ਹਨ ਵਾਲਾ ਇੰਟਰਸਟਿੰਗ ਚੈਪਟਰ ਆ ਵੀ ਕਿਵੇਂ ਗੁਰੂ ਸਾਹਿਬ ਨੇ ਇੱਥੇ ਜਿਹੜੇ ਆਪਾਂ ਦੇਖਦੇ ਆ ਅੱਡ ਅੱਡ ਕਿੱਤਿਆਂ ਦੇ ਲੋਕ ਵਸਾਏ। ਇਹ ਸਾਰਾ ਕੁਝ ਕਰਨ ਦੇ ਨਾਲ ਉਹਨਾਂ ਨੂੰ ਇੱਕ ਸਿਕਿਉਰਿਟੀ ਦੇਣੀ ਹੁੰਦੀ ਸੀ। ਤੇ ਜਦੋਂ ਗੁਰੂ ਪਾਤਸ਼ਾਹ ਤੋਂ ਬਾਅਦ ਵਾਲਾ ਦੌਰ ਆਉਂਦਾ, ਜਦੋਂ 18ਵੀਂ ਸਦੀ ਦਾ, ਜਿਹੜੀ ਰਾਖੀ ਪ੍ਰਥਾ ਚੱਲੀ ਆ, ਉਹ ਵੀ ਇੱਕ ਇਸੇ ਤਰੀਕੇ ਦੀ ਗੱਲ ਸੀ ਕਿ ਬਾਹਰੋਂ ਆਏ ਧਾੜਵੀ ਜਾਂ ਜਿਹੜੇ ਹਮਲਾਵਰ ਨੇ, ਉਹਨਾਂ ਨੇ ਤਾਂ ਇੱਥੇ ਲੁੱਟਮਾਰ ਕਰਨੀ ਆ, ਤੇ ਸਾਡੇ ਗੁਰੂ ਸਾਹਿਬਾਨ ਦਾ ਸਿੱਖ ਹੋਮਲੈਂਡ ਆ, ਇਹ ਸਾਡੀ ਧਰਤੀ ਆ, ਅਸੀਂ ਇਹਦੀ ਰਾਖੀ ਲਈ ਲੜਨਾ ਮਰਨਾ। ਤੇ ਜਦੋਂ ਵੀ ਅਬਦਾਲੀ ਨਾਦਰ ਵਰਗੇ ਆਉਂਦੇ ਸੀ ਤਾਂ ਉਦੋਂ ਉਹਦੇ ਲਈ ਲੜਨ ਮਰਨ ਲਈ ਸਾਹਮਣੇ ਜਿਹੜੇ ਸਿੱਖ ਖੜੇ ਹੁੰਦੇ ਸੀ, ਉਹ ਇਸੇ ਕਰਕੇ ਖੜੇ ਹੁੰਦੇ ਸੀ, ਸਾਡੀ ਧਰਤੀ ਹੈ। ਇਹੋ ਜਿਹੇ ਦੌਰ ਵਿੱਚ ਜਿਹੜੀ ਕਾਸ਼ਤਕਾਰ ਬਰਾਦਰੀ ਆ, ਜਿਹਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਦੁਨੀਆ ਕਹਿੰਦੀ ਆ ਜੀ ਫਰਾਂਸ ਦਾ ਇਨਕਲਾਬ ਬੜਾ ਵੱਡਾ, ਉੱਥੇ ਜੀ ਲੋਕਾਂ ਨੂੰ ਜ਼ਮੀਨਾਂ ਦੇ ਹੱਕ ਮਿਲੇ। ਸਾਡੇ ਤਾਂ ਫਰਾਂਸ ਦੇ ਇਨਕਲਾਬ ਤੋਂ ਬਹੁਤ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ
ਕਾਸ਼ਤਕਾਰ ਜਿਹੜਾ ਸੀ ਉਹ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ। ਸੋ ਇਸ ਖਿੱਤੇ ਦੇ ਵਿੱਚ ਲੋਕਾਂ ਦੇ ਕੋਲੇ ਜਦੋਂ ਆਪਦੇ ਇਸ ਤਰੀਕੇ ਦੇ ਕੰਮਕਾਰ ਹੋਣਗੇ, ਰੋਟੀ ਰੱਜ ਕੇ ਖਾਂਦੇ ਹੋਣਗੇ, ਤਾਂ ਉਹਨਾਂ ਦੇ ਅੰਦਰ ਇੱਕ ਅਣਖ ਦਾ, ਇੱਕ ਮੜਕ ਦਾ, ਇੱਕ ਚੜ੍ਹਤ ਦਾ, ਇੱਕ ਚੜ੍ਹਦੀ ਕਲਾ ਨਾਲ ਜਿਉਣ ਦਾ ਅਹਿਸਾਸ ਉਹ ਲਾਜ਼ਮੀ ਹੋਏ। ਇਹੀ ਅਹਿਸਾਸ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਬਾਕੀਆਂ ਨਾਲੋਂ ਵੱਖਰਾ ਕਰਦਾ। ਗੁਰੂ ਸਾਹਿਬਾਨ ਨੇ ਜਿਹੜੀ ਚੀਜ਼ ਸਾਡੇ 'ਚ ਇੰਜੈਕਟ ਕੀਤੀ, ਉਹ ਹੌਲੀ ਹੌਲੀ ਪੀੜ੍ਹੀ ਦਰ ਪੀੜ੍ਹੀ ਸਾਡੇ 'ਚ DNA ਤੁਰਿਆ ਆਉਂਦਾ। ਇਸੇ ਕਰਕੇ ਸਾਰੇ ਸੰਸਾਰ ਦੇ ਵਿੱਚ ਸਾਡੇ ਲੋਕਾਂ ਦੀ ਸਿਫਤ ਹੁੰਦੀ ਹੈ ਬਈ ਜੇ ਕਿਸੇ ਨੇ ਕੋਈ ਮਤਲਬ ਕਿਸੇ ਥਾਂ ਤੇ ਨੌਕਰੀ ਲਈ, ਕਿਸੇ ਨੇ ਡਿਊਟੀ ਲਈ, ਕੰਮ ਲਈ ਬੰਦਾ ਰੱਖਣਾ, ਸਰਦਾਰ ਬੰਦਾ, ਸਿੱਖ ਬੰਦਾ, ਕਿਉਂ ਉਹਨੂੰ ਚੰਗਾ ਲੱਗਦਾ? ਵੀ ਇਹਨਾਂ ਦੇ ਵਿੱਚ ਹਰ ਉਹ ਚੰਗਿਆਈ ਆ ਜਿਹੜੀ ਸਾਨੂੰ ਲੜੀਂਦੀ ਹੈ। ਮਤਲਬ ਕਿ ਜਦੋਂ ਅਸੀਂ ਸਿੰਗਾਪੁਰ 'ਚ ਗਏ ਹੋਏ, ਕੈਨੇਡਾ 'ਚ ਗਏ ਹੋਏ, ਅਮਰੀਕਾ 'ਚ ਜਾਂ ਦੁਨੀਆ ਦੇ ਹੋਰ ਖਿੱਤਿਆਂ 'ਚ ਗਏ ਹੋਏ ਸਿੱਖਾਂ ਦੀਆਂ ਦੂਜਿਆਂ ਦੇ ਕੋਲੋਂ ਸਿਫਤਾਂ ਸੁਣਦੇ ਆ, ਤਾਂ ਉਦੋਂ ਇਹ ਗੁਣਾਂ ਦੀ ਸਾਨੂੰ ਸਮਝ ਲੱਗਦੀ ਆ, ਕਿਉਂਕਿ ਬੰਦੇ ਨੂੰ ਆਪ ਦੇ ਬਾਰੇ ਆਪ ਘੱਟ ਪਤਾ ਹੁੰਦਾ। ਸਰਦਾਰ ਸਰੂਪ ਸਿੰਘ ਅਲੱਗ ਦੀ ਇੱਕ ਕਿਤਾਬ ਹੈ, ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ, ਉਹ ਪੜ੍ਹਨ ਦੀ ਲੋੜ ਹੈ। ਉਹਦੇ 'ਚ ਦੁਨੀਆ ਭਰ ਦੇ ਆਊਟਸਾਈਡਰ ਜਿਹੜੇ ਨੇ, ਜਿਹੜੇ ਸਾਡੀ ਕਮਿਊਨਿਟੀ ਦੇ ਜਾਂ ਸਾਡੀ ਕੌਮ ਦੇ ਨਹੀਂ, ਦੂਜੇ ਨੇ, ਉਦੋਂ ਤੁਹਾਨੂੰ ਪਤਾ ਲੱਗਦਾ ਉਹਨੂੰ ਪੜ੍ਹ ਕੇ ਕਿ ਸਾਡੇ ਅੰਦਰ ਹੈ ਕੀ। ਇਹ ਜਿਹੜੀ ਅਣਖ, ਗੈਰਤ, ਚੜ੍ਹਤ, ਮੜਕ, ਅਣਖ ਨਾਲ ਜਿਉਣ ਦੀ ਸਾਡੀ ਰੀਝ, ਇੱਛਾ ਹੈ, ਸਾਡਾ ਜੀਵਨ ਦਾ ਇਹ ਹਿੱਸਾ, ਇਹ ਦੁਸ਼ਮਣ ਨੂੰ ਬੜੀ ਚੁਭਦੀ ਹੈ ਵੀ ਇਹ ਨੀਵੀਂ ਪਾ ਕੇ ਦਿਨ ਨਹੀਂ ਕੱਟ। ਮਰੇ ਤੋਂ ਮਰਿਆ ਭੁੱਖਾ ਮਰਦਾ ਸਿੱਖ ਵੀ ਭਿਖਾਰੀ ਨਹੀਂ ਹੋ ਸਕਦਾ। ਉਹ ਲੁੱਟ ਖੋਹ ਤਾਂ ਕਰ ਸਕਦਾ। ਕਈ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਕਹਿੰਦੇ ਬਈ ਕੋਈ ਇਸ ਗੱਲ ਨੂੰ ਬਾਬਾ ਬੁੱਲੇ ਸ਼ਾਹ ਨਾਲ ਵੀ ਜੋੜਦੇ ਆ ਬਈ ਉਹ ਕਿਸੇ ਥਾਂ ਦੇ ਉੱਤੇ ਸੀਗੇ ਤੇ ਕੋਲੇ ਸਿੰਘਾਂ ਦਾ ਡੇਰਾ ਸੀ, ਬਹੁਤ ਮੀਂਹ ਮੂਸਲਾ ਧਾਰ ਕਈ ਦਿਨ ਵਰਿਆ, ਤੇ ਉਸ ਬਾਬੇ ਬੁੱਲੇ ਸ਼ਾਹ ਦੀ ਜਾਂ ਜਿਹੜਾ ਵੀ ਕੋਈ ਫਕੀਰ ਸੀ, ਗੱਲ ਸੁਣਾਉਣ ਦਾ ਮਤਲਬ ਤਾਂ ਭਾਵ ਅਰਥ ਤਾਂ ਇਹ ਆ ਵੀ ਸਾਡੇ ਇਤਿਹਾਸ ਦੀ ਜਾਂ ਸਾਡੇ ਸੁਭਾਅ ਦੀ ਗੱਲ ਪਤਾ ਲੱਗੇ। ਉਹ ਕਹਿਣ ਲੱਗੇ ਵੀ ਫਕੀਰ ਨੂੰ, ਉਹਦੇ ਚੇਲੇ, ਵੀ ਆ ਜਿਹੜੇ ਕੋਲੇ ਆਪਣੇ ਸਿੰਘ ਵਸਦੇ ਆ ਨਿਹੰਗ ਸਿੰਘਾਂ ਨਾਲ ਥੋੜੇ ਫਰਕ ਨਾਲ, ਉਹਨਾਂ ਕੋਲੇ ਹਾਕਾ ਚੱਲਦਾ, ਅੰਨ ਜਲ ਮੁੱਕ ਗਿਆ ਉਹਨਾਂ ਦਾ, ਤੇ ਉਹਨਾਂ ਕੋਲੇ ਹੈ ਨਹੀਂ, ਤੇ ਆਪਣੇ ਕੋਲੇ ਰਸਦਾਂ ਪਈਆਂ, ਤੇ ਜੇ ਤੁਸੀਂ ਹੁਕਮ ਕਰੋ ਆਪਾਂ ਦੇ ਆਈਏ ਉਹਨਾਂ ਨੂੰ। ਉਹ ਕਹਿੰਦਾ ਦੇ ਆਓ। ਉਹ ਤੁਰ ਪਏ, ਉਹ ਖੱਚਰਾਂ ਤੇ ਲੱਦ ਕੇ, ਖੁਰਜੀਆਂ ਦੋਨੇ ਪਾਸੇ, ਉਦੋਂ ਖੁਰਜੀਆਂ ਖੱਚਰਾਂ ਤੇ ਲੱਦ ਕੇ ਸਮਾਨ ਦਿੰਦੇ ਸੀ। ਜਦੋਂ ਉੱਥੇ ਗਏ ਤੇ ਜਾ ਕੇ ਉਹਨਾਂ ਨੇ ਫਤਿਹ ਬੁਲਾ ਕੇ ਗੱਲ ਕੀਤੀ ਵੀ ਸਾਡੇ ਬਾਬਾ ਜੀ ਨੂੰ ਅਸੀਂ ਜਦੋਂ ਦੱਸਿਆ ਜੀ, ਉਹ ਕਹਿੰਦੇ ਵੀ ਐ ਥੋੜੀ ਹੋ ਸਕਦਾ ਹੈਗਾ ਵੀ ਆਪਣੇ ਕੋਲ ਸਮਾਨ ਜਦੋਂ ਪਿਆ ਉਹਨਾਂ ਨੂੰ ਦੇ ਕੇ ਆਓ, ਚਲੋ ਆ ਤਾਂ ਲਾਓ ਜੀ, ਤੁਸੀਂ ਖਾਓ ਪੀਓ, ਰੰਗ ਭਾਗ ਲਾਓ। ਉਹਨਾਂ ਨੇ ਕਿਸੇ ਵੀ ਸਿੰਘ ਨੇ ਕਹਿੰਦਾ ਉਹਨਾਂ ਦੀ ਗੱਲ ਦਾ ਧਿਆਨ ਵੀ ਦਿੱਤਾ ਹੀ ਨਹੀਂ, ਕੋਈ ਸੁਣਿਆ ਹੀ ਨਾ, ਸਾਹ ਆਪਣੇ ਕੰਮਾਂ 'ਚ ਮਸਤ ਵੀ ਠੀਕ ਆ ਜਾਂ ਜਿਹੜਾ ਆਇਆ ਤੂੰ ਕੋਈ ਨਹੀਂ, ਉਹਦੀ ਨਾ ਤਾਂ ਹਾਂ ਨਾ ਨਾ, ਉਹ ਬੋਲ ਬਾਲ ਕੇ ਅੱਕ ਕੇ ਵੀ ਇਹ ਤਾਂ ਗੱਲ ਹੀ ਨਹੀਂ ਸੁਣਦੇ ਕੋਈ, ਉਹ ਵਾਪਸ ਹੀ ਮੁੜ ਪਏ ਵੀ ਚਲੋ ਯਾਰ ਇਹ ਤਾਂ ਪਤਾ ਨਹੀਂ ਕੀ ਚੱਕਰ। ਉਹ ਸਾਰੇ ਸਿੰਘ ਇਕੱਠੇ ਹੋ ਕੇ ਉਹਨਾਂ ਨੂੰ ਪਿੱਛੇ ਮੁੜਦਿਆਂ ਨੂੰ ਦੇਖੀ ਗਏ। ਜਦੋਂ ਉਹ ਆਪਦੀ ਹੱਦ ਜਿੱਥੇ ਤੱਕ ਸਿੱਖ ਮੰਨਦੇ ਸੀ ਵੀ ਇੱਥੇ ਤੱਕ ਸਾਡਾ ਦਾਇਰਾ, ਉਦੋਂ ਗਾਹਾਂ ਉਹਨਾਂ ਦਾ ਦਾਇਰਾ ਸ਼ੁਰੂ ਹੁੰਦਾ, ਬਾਬੇ ਵਾਲਾ, ਫਕੀਰ ਵਾਲਾ। ਉਹਨਾਂ ਨੇ ਬੋਲੇ ਸੋ ਨਿਹਾਲ, ਫਤਿਹ ਜਗਾਈ ਤੇ ਚੜ ਪਏ ਘੋੜਿਆਂ ਤੇ, ਮਾਰੋ ਮਾਰ ਤੇਗੇ ਕੱਢ ਕੇ ਮਗਰ ਪੈ ਗਏ। ਉਹਨਾਂ ਦੇ ਖੱਚਰਾਂ ਦੇ ਉੱਤੇ ਧਾਵਾ ਬੋਲਿਆ, ਜੋ ਉੱਥੇ ਅੰਨ ਜਲ ਜਾ ਸੀਗਾ ਉਹ ਛੂ ਮੰਤਰ ਹੋ ਗਏ ਜੀ, ਲੈ ਕੇ ਆਪਦੇ ਡੇਰੇ ਨੂੰ। ਉਹ ਸੱਟਾਂ ਫੇਟਾਂ ਨਾਲ ਰਗੜੇ ਹੋਏ, ਥੋੜੀ ਬਹੁਤੀ ਸੱਟ ਫੇਟ ਵੱਜੀ ਹੋਣੀ ਹੈ। ਉਹ ਫਕੀਰ ਕੋਲੇ ਪਹੁੰਚੇ ਤੇ ਕਹਿੰਦੇ ਮਹਾਂਪੁਰਸ਼ੋ ਸਾਨੂੰ ਤੁਸੀਂ ਭੇਜਿਆ ਤੇ ਅਸੀਂ ਦੇਣ ਗਏ, ਉਹਨਾਂ ਨੇ ਉਦੋਂ ਤਾਂ ਲਿਆ ਨਾ, ਤੇ ਬਾਅਦ ਵਿੱਚ ਧਾਵਾ ਕਰਕੇ ਖੋਹ ਕੇ ਸਾਰਾ ਕੁਝ ਲੈ ਗਏ। ਉਹ ਕਹਿੰਦੇ ਬਾਬਾ ਫਕੀਰ ਜਿਹੜਾ ਸਾਈਂ ਸੀ ਉਹ ਬੜਾ ਹੱਸਿਆ। ਉਹ ਕਹਿੰਦਾ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਇਹ ਸਿੰਘ ਨੇ, ਇਹ ਤੁਹਾਡੇ ਜਿਵੇਂ ਤੁਸੀਂ ਗੱਲ ਕਰਦੇ ਸੀਗੇ, ਉਹਨਾਂ ਨੂੰ ਲੱਗਿਆ ਜਿਵੇਂ ਤੁਸੀਂ ਉਹਨਾਂ ਨੂੰ ਭਿੱਖਿਆ ਜਾਂ ਫਕੀਰ ਜੇ ਮੰਨ ਕੇ ਕੁਝ ਦੇਣ ਆਏ। ਉਹ ਖੋ ਕੇ ਤਾਂ ਖਾ ਲੈਣਗੇ, ਪਰ ਏਦਾਂ ਤੁਹਾਡੇ ਵਾਲੀ ਸਟਾਈਲ 'ਚ ਜਿਵੇਂ ਤੁਸੀਂ ਗਏ ਹੋ ਏਦਾਂ ਨਹੀਂ ਉਹਨਾਂ ਨੂੰ ਆਉਂਦਾ। ਹੁਣ ਇਸ ਚੀਜ਼ ਦੇ ਵਿੱਚੋਂ ਅਗਲੀ ਗੱਲ, ਕਹਿੰਦੇ ਕੋਈ ਜਮਰੌਦ ਦੇ ਕਿਲੇ ਜਾਂ ਕਿਸੇ ਕਿਲੇ ਦੀ ਜਿੱਤ ਤੋਂ ਬਾਅਦ ਉੱਥੇ ਜਿਹੜੇ ਲੁੱਟ ਮਾਰ ਹੋਣ ਲੱਗ ਜਾਂਦੀ ਆ, ਤਾਂ ਪਰ ਸਿੰਘਾਂ ਦੇ ਜਿਹੜੇ ਜਰਨੈਲ ਸੀ, ਜਥੇਦਾਰ ਸੀਗੇ, ਉਹ ਇੱਕ ਥਾਂ ਤੇ ਬੈਠੇ ਆ, ਤੇ ਉਹਨਾਂ ਕੋਲ ਇੱਕ ਸਿੰਘ ਲੈ ਕੇ ਆਇਆ ਵੀ ਆਹ ਲਓ ਜੀ ਪ੍ਰਾਂਤ ਆ,
ਇਹ ਇੰਨੇ ਇੱਥੇ ਇਹੋ ਜਿਹੀਆਂ 15 ਪ੍ਰਾਂਤਾਂ ਆਪਾਂ ਨੂੰ ਸੋਨੇ ਦੀਆਂ ਭਰੀਆਂ ਹੋਈਆਂ ਇਥੋਂ ਮਿਲੀਆਂ ਨੇ। ਇਹ ਜਦੋਂ ਆਪਾਂ ਕਿਲ੍ਹਾ ਫਤਿਹ ਕੀਤਾ, ਉਹ ਸਾਰੇ ਆਪੋ ਆਪਣੀ ਥਾਂ ਤੇ ਬੈਠੇ ਰਹੇ। ਜਰਨੈਲ ਕਹਿੰਦੇ ਵੀ ਜਾ ਕੋਈ ਗੱਲ ਨਹੀਂ, ਲੈ ਜਾ ਉੱਥੇ ਦੇ ਤੋਸ਼ਾਖਾਨੇ 'ਚ ਜਮ੍ਹਾਂ ਕਰਾ ਦੇ। ਮਹਾਰਾਜਾ ਰਣਜੀਤ ਸਿੰਘ ਨੂੰ ਦੱਸ ਦਿਓ ਵੀ ਇੰਨੇ ਇੱਥੇ ਸੋਨਾ ਮਿਲੀ। ਫਿਰ ਅਗਲੀ ਪ੍ਰਾਂਤਾਂ ਲੈ ਕੇ ਆਏ ਜੀ, ਕਹਿੰਦੇ ਇੰਨੀਆਂ ਪ੍ਰਾਂਤਾਂ ਇੱਥੋਂ ਚਾਂਦੀ ਦੀਆਂ ਮਿਲੀਆਂ। ਉਹ ਕਹਿੰਦੇ ਬੜੀ ਚੰਗੀ ਗੱਲ ਆ, ਲੈ ਜਾ ਯਾਰ, ਅਸੀਂ ਕੀ ਲੈਣਾ। ਐਦਾਂ ਉਹ ਜੋ ਕੁਝ ਕਿਲੇ ਚੋਂ ਧਨ ਦੌਲਤ ਮਿਲਿਆ, ਅਸ਼ਰਫੀਆਂ, ਸੋਨੇ ਚਾਂਦੀ ਜੋ ਵੀ, ਉਹ ਇਸ ਤਰ੍ਹਾਂ ਨਗਾਈ ਗਈ ਵੀ ਲੈ ਜਾ। ਕਿਸੇ ਨੇ ਬੜਾ ਧਿਆਨ ਨਹੀਂ ਦਿੱਤਾ, ਪਤਾ ਜ਼ਰੂਰ ਕਰ ਲਿਆ ਵੀ ਆਇਆ ਕੁਛ, ਹਾਂ ਜੀ ਠੀਕ। ਬਸ ਫਿਰ ਉੱਥੇ ਉਹ ਕਹਿੰਦੇ ਇੱਕ ਸਿੰਘ ਆਇਆ, ਉਹ ਕਹਿੰਦਾ ਜੀ ਇਸ ਇਲਾਕੇ ਦਾ ਫੌਲਾਦ, ਜਿਹਨੂੰ ਆਪਾਂ ਲੋਹਾ ਸਮਝਦੇ ਹਾਂ ਅੱਜ, ਉਹ ਬੜਾ ਮਸ਼ਹੂਰ ਆ ਤੇ ਉਹਦੀਆਂ ਕਿਰਪਾਨਾਂ ਬੜੀਆਂ ਵਧੀਆ ਬਣਦੀਆਂ ਨੇ, ਕਹਿੰਦੇ ਹਥਿਆਰ ਬੜਾ ਵਧੀਆ ਬਣਦਾ। ਉਸ ਫੌਲਾਦ ਦੀਆਂ ਬਣੀਆਂ ਹੋਈਆਂ 5000 ਤੋਂ ਉੱਪਰ ਕਿਰਪਾਨਾਂ ਹੱਥ ਲੱਗੀਆਂ ਆਪਣੇ। ਉਹਨਾਂ ਵਿੱਚੋਂ ਆ 5 ਕਿਰਪਾਨਾਂ ਅਸੀਂ ਤੁਹਾਡੇ ਲਈ, ਇੱਥੇ ਇਹੋ ਜਿਹੀਆਂ ਕਿਰਪਾਨਾਂ ਹੁੰਦੀਆਂ ਨੇ ਇਹਨਾਂ ਦੀਆਂ, ਉਹ ਲੈ ਕੇ ਆਏ। ਉਹ ਇੱਕਦਮ ਆਪੋ ਆਪਣੀ ਥਾਂ ਤੋਂ ਉੱਠੇ ਤੇ ਉਹਨਾਂ ਨੂੰ ਫੜਿਆ ਤੇ ਫੜ ਕੇ ਉਹ ਦੇਖਣ ਲੱਗ ਗਏ ਵੀ ਅੱਛਾ ਆਹ ਮੁੱਠਾ ਹੁੰਦਾ, ਅੱਛਾ ਇਦੋਂ ਆਇਆ ਹੁੰਦੀ ਆ, ਇਹ ਹੁੰਦੀ ਆ। ਉਹਦੀਆਂ ਗੱਲਾਂ ਕਰਨ ਲੱਗੇ, ਉਹਦੇ ਗੁਣ ਔਗਣ ਦੇਖਣ ਲੱਗ। ਕਹਿਣ ਤੋਂ ਭਾਵ ਇਹ ਵੀ ਉਹਨਾਂ ਦੇ ਕੰਮ ਦੀ ਚੀਜ਼ ਤਾਂ ਇਹੀ ਸੀ, ਸ਼ਾਸਤਰ। ਉਹ ਸ਼ਾਸਤਰ ਅਤੇ ਸ਼ਾਸਤਰ ਭੁੱਖਾ ਜਿਹੜਾ ਹੈਗਾ ਉਹ ਰਹਿ ਲੈਣਾ, ਪਰ ਕਦੇ ਈਨ ਨਾ ਮੰਨਣੀ, ਚੜ੍ਹਤ ਨਾਲ ਅਣਖ ਨਾਲ ਜਿਉਣਾ, ਸਿਰ ਉੱਚਾ ਕਰਕੇ ਜਿਉਣਾ। ਇਹ ਸਾਰਾ ਕੁਝ ਜਿਹੜਾ ਸਿੱਖਾਂ ਦੇ ਅੰਦਰ ਆਇਆ, ਇਹਨੇ ਸਿੱਖਾਂ ਦੀ ਇੱਕ ਵੱਖਰੀ ਪਛਾਣ ਦੁਨੀਆ 'ਚ ਬਣਾਈ, ਜਿਹਦਾ ਦੁਸ਼ਮਣ ਨੂੰ ਬੜਾ ਚੁਭਦੇ ਆ। ਉਹ ਕਹਿੰਦੇ ਆ ਵੀ ਇਹਨਾਂ ਦੀ ਰੜਕ ਤੋੜਨ ਵਾਲਾ ਹਰ ਕੰਮ ਕਰੋ, ਇਹਨਾਂ ਨੂੰ ਇਹਨਾਂ ਦੇ ਇਤਿਹਾਸ ਤੋਂ ਤੋੜੋ, ਇਹਨਾਂ ਦੇ ਵਿਰਸੇ ਨਾਲੋਂ ਤੋੜੋ, ਇਹਨਾਂ ਦੀ ਬੋਲੀ ਖੋਲੋ, ਇਹਨਾਂ ਦਾ ਮਾਣ ਕਰਨ ਲਾਇਕ ਸਭ ਕੁਝ ਇਹਨਾਂ ਤੋਂ ਖੋਲੋ। ਅੱਜ ਸਾਡੀ ਕੌਮ ਦੇ ਵਿੱਚ ਤੁਹਾਨੂੰ ਇਹੋ ਜਿਹੇ ਬੰਦੇ ਮਿਲ ਜਾਣਗੇ ਜਿਹੜੇ ਮਰੂ ਮਰੂ ਕਰਦੇ, ਜਿਨ੍ਹਾਂ ਨੂੰ ਜੇਕਰ 18ਵੀਂ ਸਦੀ ਦੇ ਇਤਿਹਾਸ ਨਾਲ ਜੋੜਿਆ ਜਾਵੇ, ਉਹ ਸਾਫ਼ ਦਿਖਦਾ ਵੀ ਇਹਦੇ ਕੋਈ ਅਸਰ ਹੀ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਉਹਦਾ ਲਿੰਕ ਟੁੱਟ ਗਿਆ। ਜਿਵੇਂ ਕੋਈ ਸ਼ੇਰ ਦਾ ਬੱਚਾ ਭੇਡਾਂ 'ਚ ਪਲਣ ਲੱਗ ਜੇ ਤਾਂ ਉਹਦੀ ਜਿਹੜੀ ਬਿਰਤੀ ਆ ਉਹ ਬਦਲ ਜਾਵੇ। ਸੋ ਇਸ ਮੌਕੇ ਜਿਹੜੇ ਸਾਡੇ ਪੁਰਾਣੇ ਗੁਣ ਨੇ, ਬਹੁਤ ਸਾਰੇ ਬੰਦੇ ਤੁਹਾਨੂੰ ਮਿਲ ਜਾਣਗੇ ਜਿਹੜੇ 18ਵੀਂ ਸਦੀ 'ਚ ਸਾਡੇ ਇਤਿਹਾਸ ਦੇ ਸ਼ਾਨਦਾਰ ਪ੍ਰਸੰਗ ਨੇ, ਉਹਨਾਂ ਦੀ ਗੱਲ ਸੁਣ ਕੇ ਉਹ ਨੱਕ ਬੁੱਲ ਮਾਰਦੇ ਆ। ਨਵੇਂ ਬੱਚੇ ਉਹ ਕਹਿਣਗੇ ਹੈ ਸਿੱਖਾਂ ਦੇ ਮੁੰਡੇ ਕੁੜੀਆਂ ਨੇ, ਇਹ ਤਾਂ ਵਾਇਲੈਂਸ ਹੋ ਗਈ ਜੀ। ਇਹ ਤਾਂ ਜੀ ਫਿਰ ਜੇ ਅਫਗਾਨਿਸਤਾਨ ਦੀਆਂ ਜਿਹੜੀਆਂ ਉੱਥੇ ਬਹੁਤ ਜ਼ਿਆਦਾ ਮਾਰਖੋਰੀਆਂ ਜਿਹੜੀਆਂ ਕੌਮਾਂ ਸੀ ਜਾਂ ਉੱਥੇ ਵਸਦੇ ਲੋਕ ਸੀ, ਉਹਨਾਂ ਨਾਲ ਨਜਿੱਠਣ ਲੱਗਿਆ ਜੋ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਜਾਂ ਹੋਰ ਸਿੰਘਾਂ ਨੇ ਕੀਤਾ, ਜੇ ਉਹਦੇ ਪੂਰੇ ਵੇਰਵੇ ਇਹਨਾਂ ਨੂੰ ਸੁਣਾਏ ਜਾਣ, ਇਹ ਤਾਂ ਫਿਰ ਬੜੀ ਅਜੀਬ ਜੀ, ਇਹ ਤਾਂ ਜੀ ਹਿਊਮਨ ਰਾਈਟਸ ਵਾਇਲੈਂਸ ਹੋ ਗਈ ਨਾ ਜੀ। ਮਤਲਬ ਕਿ ਉਹਨਾਂ ਦੀ ਅਕਲ ਹੀ ਉਨੀ ਕਾ, ਉਹਨਾਂ ਨੂੰ ਸਮਝ ਹੀ ਇਹੋ ਆ ਵੀ ਉਹ ਅੱਜ ਕੱਲ ਦੇ ਹਿਸਾਬ ਨਾਲ ਗੱਲਾਂ ਦੇਖਦੇ ਆ ਕਿ ਐ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਉਹ ਭੁੱਲੇ ਫਿਰਦੇ ਨੇ ਕਿ 1947 ਤੋਂ ਪਹਿਲਾਂ ਇਸ ਖਿੱਤੇ ਵਿੱਚ ਜਿਹਦੇ ਸਿਰ ਤੇ ਖੱਫਣ ਬੰਨਿਆ ਹੋਇਆ, ਜਿਹੜਾ ਚੜ੍ਹਦੀ ਕਲਾ ਨਾਲ, ਹਥਿਆਰ ਨਾਲ, ਸ਼ਾਸਤਰ ਨਾਲ ਜਿਹੜਾ ਜਿਉਂਦਾ, ਉਹੀ ਇੱਥੇ ਬਚ ਸਕਦਾ। ਸਾਡੀ ਜਿਹੜੀ ਤਾਕਤ ਸੀ, ਜਿਹੜੀ ਸਾਡੀ ਧਰਮ ਦੀ, ਸਾਡੇ ਫਲਸਫੇ ਦੀ ਤਾਕਤ ਸੀ, ਸਾਡੇ ਸੱਭਿਆਚਾਰ ਦੀ ਤਾਕਤ ਸੀ, ਉਹ ਇੱਕ ਵਿਸ਼ਾ। ਪਰ ਸਾਡੇ ਬਾਹੂਬਲ, ਸਾਡੀਆਂ ਖੁਰਾਕਾਂ, ਉਹ ਸਾਰਾ ਕੁਝ ਜੇ ਕਿਸੇ ਨੇ ਸਮਝਣਾ ਹੋਵੇ ਤਾਂ ਇੱਕ ਨਰਿੰਦਰਪਾਲ ਸਿੰਘ ਦੇ ਨਾਵਲ ਹੈ ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ, ਤੇ ਇੱਕ ਸਰਕਾਰ ਵਜੋਂ। ਉਹ 'ਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਾਣ ਤੱਕ ਦਾ ਸਾਰਾ ਹਾਲ ਹਵਾਲ ਬੜੇ ਨਾਵਲੀ ਰੂਪ 'ਚ ਲਿਖਿਆ ਹੋਇਆ। ਹੁਣ ਉਹ ਸਾਰੇ ਸਿਰ ਜੀਜੈ ਕਾਣ ਨਾ ਕੀਜੈ, ਇਸ ਸਰਲੇਖ ਹੇਠ ਚਾਰੇ ਨਾਵਲ ਇਕੱਠੇ ਕਰ ਦਿੱਤੇ ਗਏ ਨੇ। ਜਦੋਂ ਉਹਨੂੰ ਬੰਦਾ ਪੜ੍ਹਦਾ, ਸਿੱਖਾਂ ਦਾ ਬੱਚਾ, ਉਹਨੂੰ ਅੰਦਰ ਉਹ ਜਾਗਦਾ ਵੀ ਮੈਂ ਹੈ ਤਾਂ ਸ਼ੇਰ ਦਾ ਬੱਚਾ ਸੀ, ਪਰ ਮੈਂ ਭੇਡਾਂ 'ਚ ਪਲ ਰਿਹਾ, ਮੇਰੇ ਅੰਦਰ ਤਾਂ ਸ਼ੇਰ ਵਾਲੀ ਬਿਰਤੀ ਹੋਣੀ ਚਾਹੀਦੀ। ਸੋ ਪੰਜਾਬ ਜਿਹੜਾ ਹੈ ਇਹ ਸਿੱਖ ਹੋਮਲੈਂਡ। ਪੰਜਾਬ ਦੇ ਵਿੱਚ ਜੇਕਰ ਕਿਸੇ ਵੀ ਤਰੀਕੇ ਨਾਲ ਖੂਨ ਖਰਾਬਾ ਹੈ, ਲੋਕ ਸਿਕਿਉਰ ਨਹੀਂ ਫੀਲ ਕਰਦੇ, ਜਾਂ ਪੰਜਾਬ ਦੀ ਧਰਤੀ ਉੱਤੇ ਵਸਣ ਵਾਲੇ ਲੋਕ ਜਿਹੜੇ ਆ ਉਹ ਆਸ ਕਰਨ ਕਿ ਸਾਨੂੰ ਕੋਈ ਰੋਟੀ ਦਾ ਸਵਾਲ ਆ ਜਾਂ ਕਿ ਹੋਰ ਆ, ਉਦੋਂ ਕੱਲਾ ਇਸ ਧਰਤੀ ਦੇ ਅਸਲ ਮਾਲਕ ਸਿੱਖਾਂ ਦੀ ਜ਼ਿੰਮੇਵਾਰੀ ਬਣਦੀ।
ਆਪਾਂ ਦੇਖਿਆ ਕਿ ਬੀਤੇ ਦੌਰ ਵਿੱਚ ਜਦੋਂ ਵੀ ਕਿਤੇ ਫੈਸਲਾ ਕੁੰਨ ਸਥਿਤੀ ਬਣੀ ਆ, ਜਿਵੇਂ ਆ ਜੰਗ ਵਾਲਾ ਮਾਹੌਲ ਹੀ ਸੀ, ਪੰਜਾਬ ਨੇ, ਸਿੱਖਾਂ ਨੇ ਦੱਸਿਆ ਕਿ ਅਸੀਂ ਇਸ ਮਸਲੇ ਉੱਤੇ ਕੀ ਸੋਚਦੇ ਹਾਂ। ਇੰਡੀਆ ਦੀ ਮਰਜ਼ੀ ਤਾਂ ਸਾਡੇ ਖਿਲਾਫ ਸੀ। ਜੇਕਰ ਕਰੋਨਾ ਵਾਲਾ ਦੌਰ ਆਇਆ ਜਾਂ ਆ ਜੰਗ ਵਾਲਾ ਦੌਰ ਆਇਆ ਤਾਂ ਜਿਨ੍ਹਾਂ ਲੋਕਾਂ ਦੀ ਇਸ ਧਰਤੀ ਨਾਲ ਕੋਈ ਮੋਹ ਪਿਆਰ ਵਾਲੀ ਭਾਵਨਾ ਨਹੀਂ, ਉਹ ਛੱਡ ਕੇ ਤੁਰ ਗਏ। ਔਰ ਅਸੀਂ ਤਾਂ ਇੱਥੇ ਹੀ ਜਿਉਣਾ ਤੇ ਇੱਥੇ ਹੀ ਮਰਨਾ। ਸੋ ਪੰਜਾਬ ਦੀ ਧਰਤੀ ਉੱਤੇ ਜੇਕਰ ਇਹ ਇੱਕ ਸਮੱਸਿਆ ਬਣ ਕੇ ਪ੍ਰਗਟ ਹੋ ਰਹੀ ਆ ਕਿ ਇੱਥੋਂ ਦੇ ਲੋਕਾਂ ਦੇ ਰੋਜੀ ਰੋਟੀ ਦੇ ਸਾਧਨ ਦਿੱਲੀ ਨੇ ਖੋਲੇ, ਤਾਂ ਸਪਸ਼ਟ ਤੌਰ ਦੇ ਉੱਤੇ ਇਹ ਸਾਡੀ ਪੰਜਾਬੀਆਂ ਦੀ, ਸਾਡੀ ਸਿੱਖਾਂ ਦੀ ਸਿਰਦਰਦੀ ਆ ਕਿ ਅਸੀਂ ਇਸ ਸਮੱਸਿਆ ਦੇ ਵਾਲੇ ਪਾਸੇ ਕੁਝ ਸੋਚੀਏ। ਆਪਾਂ ਇਸ ਗੱਲ ਤੋਂ ਭੱਜ ਨਹੀਂ ਸਕਦੇ। ਇੱਕ ਕੋਈ ਫਿਲਮੀ ਕਲਾਕਾਰ ਆ, ਤਾਨੀਆਂ ਫਿਲਮਾਂ ਚ ਆਉਂਦੀ ਆ ਕੁੜੀ, ਉਹਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਉੱਤੇ ਕੋਟ ਈਸੇ ਖਾਂ ਚ ਗੋਲੀ ਚੱਲੇ, ਜੱਗੂ ਭਗਵਾਨਪੁਰੀਏ ਦੀ ਮਾਂ ਤੇ ਗੋਲੀ ਚੱਲੇ, ਸ਼ੂਟਰ ਜਗਰੂਪ ਰੂਪਾ ਦੇ ਭਰਾ ਤੇ ਗੋਲੀ ਚੱਲੇ, ਜਾਂ ਅਬੋਹਰ ਦੇ ਸੰਜੇ ਵਰਮਾ ਤੇ ਕੱਪੜੇ ਦੇ ਕਾਰੋਬਾਰੀ ਤੇ ਗੋਲੀ ਚੱਲੇ। ਇਹ ਪੀੜਤ ਧਿਰਾਂ ਨੇ ਜਾਂ ਜਿਹੜੇ ਲੋਕ ਇਹਨਾਂ ਨੂੰ ਗੋਲੀਆਂ ਮਾਰਦੇ ਫਿਰਦੇ, ਇਸ ਮਸਲੇ ਨੂੰ ਜੇਕਰ ਸਿੱਖ ਭਾਰਤੀ ਸਟੇਟ ਦੇ ਉੱਤੇ ਛੱਡੀ ਰੱਖਣਗੇ ਤਾਂ ਉਹਨਾਂ ਨੂੰ ਤਾਂ ਇਹ ਹਾਲਾਤ ਵਾਰਾ ਖਾਂਦੇ ਆ। ਪੂਰੇ ਇੰਡੀਆ ਨੂੰ ਕੋਈ ਮਤਲਬ ਨਹੀਂ ਕਿ ਪੰਜਾਬ 'ਚ ਕੌਣ ਮਰਦਾ ਤੇ ਕੌਣ ਮਾਰ ਰਿਹਾ। ਮੈਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਉਹ ਦੌਰ ਚੇਤੇ ਆ ਰਿਹਾ ਜਦੋਂ ਢਿਲਮਾ ਬੱਸ ਕਾਂਡ ਤੋਂ ਬਾਅਦ ਸਿਆਣਿਆਂ ਨੇ ਆਪਸ ਵਿੱਚ ਹੀ ਚਰਚਾ ਕੀਤੀ ਤਾਂ ਸੰਤਾਂ ਨੇ ਇਹ ਗੱਲ ਆਖੀ ਕਿ ਢਿਲਮਾ ਦੇ ਵਿੱਚ ਜਿਹੜੇ 6 ਬੱਸ ਦੇ ਵਿੱਚ ਬੰਦੇ ਮਾਰੇ ਗਏ, ਉਹਦੇ ਉੱਤੇ ਇੱਕ ਦੇਖੋ ਵੀ ਅਗਲੇ ਦਿਨ ਹੀ ਕੇਂਦਰ ਨੇ, ਸਰਕਾਰ ਪੰਜਾਬ ਦੀ ਦਰਬਾਰੇ ਵਾਲੀ ਭੰਗ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਤਾ। 1978 ਤੋਂ ਲੈ ਕੇ 1983 ਦੀ 6 ਅਕਤੂਬਰ ਤੱਕ 150 ਤੋਂ ਵੱਧ ਸਿੱਖ ਜਿਹੜਾ ਹੈ ਉਹ ਮਾਰਿਆ ਗਿਆ। ਚਾਹੇ ਉਹ ਮਾਰਿਆ ਗਿਆ ਹੈਗਾ ਨਕਲੀ ਨਿਰੰਕਾਰੀਆਂ ਦੇ ਹੱਥੋਂ ਜਿਹੜਾ 13 ਅਪ੍ਰੈਲ 1978 ਨੂੰ, ਚਾਹੇ ਪੁਲਿਸ ਦੇ ਹੱਥੋਂ, ਜਾਂ ਇਹਦੇ ਉਲਟ ਜਿਹੜੇ ਸਿੱਖਾਂ ਨੇ ਕੋਈ ਗਲਤ ਕੀਤਾ ਤੇ ਸਿੱਖ ਜੁਝਾਰੂਆਂ ਨੇ ਸੋਧਾ ਲਾਇਆ, ਚਾਹੇ ਲਾਰੇ ਜਗਤ ਨਰੈਣ ਦਾ ਵੀ ਕਤਲ ਹੋਇਆ, ਦਿੱਲੀ ਦੀ ਕੋਈ ਵੀ ਕੰਨ ਤੇ ਜੂੰ ਨਹੀਂ ਸਰਕੀ। ਪਰ ਇੱਕ ਅੱਜ 6 ਹਿੰਦੂ ਕਾਹਦੇ ਮਰੇ, ਸਾਰੇ ਮੁਲਕ ਨੂੰ ਵਿਪਤਾ ਪੈ ਗਈ, ਪਾਰਲੀਮੈਂਟ 'ਚ ਰੌਲਾ ਪੈ ਗਿਆ, ਗਵਰਨਰ ਦਾ ਰਾਜ ਲਾਗੂ ਕਰ। ਇਸ ਗੱਲ ਦੇ ਅਰਥ ਅੱਜ ਵੀ ਸਾਡੇ ਲਈ ਅਰਥ ਰੱਖਦੇ। ਅੱਜ ਵੀ ਜੇਕਰ ਪੰਜਾਬ ਦੇ ਵਿੱਚ ਆਹ ਮਾਰਮਰੀਆ ਚੱਲੀ ਜਾਂਦਾ ਹੈ, ਕਿਸੇ ਨੂੰ ਕੋਈ ਮਤਲਬ ਨਹੀਂ, ਉਹ ਕਹਿੰਦੇ ਆ ਕਿ ਸਿੱਖਾਂ ਦੇ ਮੁੰਡੇ ਕਾਤਲ, ਸਿੱਖਾਂ ਦੇ ਮੁੰਡੇ ਮੁਜਰਮ ਬਣਨ, ਜੇਲ੍ਹਾਂ 'ਚ ਸੜਨ, ਨਸ਼ੇੜੀ ਬਣਨ, ਡਕੈਤ ਬਣਨ, ਤਾਂ ਕਿ ਅਸੀਂ ਸੱਚੇ ਹੋ ਸਕੀਏ ਕਿ ਸਿੱਖ ਤਾਂ ਜਰਾਇਮ ਪੇਸ਼ਾ ਕੌਮ। ਇਸ ਸਾਰੇ ਕਾਸੇ ਨੂੰ ਹੱਲ ਕਰਨ ਦੇ ਲਈ ਹੁਣ ਸਾਡੀ ਸਿੱਖਾਂ ਦੀ ਇਸ ਮੌਕੇ ਜਿਹੜੀ ਅਥਾਰਟੀ, ਜਿਹੜੀ ਸੱਤਾ, ਉਹ ਇੱਕ ਭਾਵਨਾਤਮਕ ਰੂਪ 'ਚ ਤਾਂ ਹੈ, ਪਰ ਉਦਾਂ ਸਾਡੀ ਜਿਹੜੀ ਪੋਲੀਟੀਕਲ ਤੌਰ ਦੇ ਉੱਤੇ ਲੋਕ ਸਰਗਰਮ ਨੇ, ਜਿਹੜੇ ਇੰਡੀਅਨ ਸਟੇਟ ਸਿਸਟਮ ਦਾ ਹਿੱਸਾ ਬਣ ਕੇ, ਕੋਈ ਕਾਂਗਰਸ ਦੇ ਵਿੱਚ ਆ, ਕੋਈ ਭਾਜਪਾ 'ਚ ਆ, ਕੋਈ ਅਕਾਲੀ ਦਲ 'ਚ ਆ, ਜਾਂ ਕਿਸੇ ਹੋਰ ਜਮਾਤ 'ਚ ਆ, ਇਹ ਸਾਰੇ ਲੋਕ ਸਾਨੂੰ ਇਹੀ ਕਹਿੰਦੇ ਨੇ ਨਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਅਸੀਂ ਇੰਡੀਅਨ ਡੈਮੋਕ੍ਰੇਟਿਕ ਸਿਸਟਮ ਦੇ ਰਾਹੀਂ ਸਾਰਾ ਕੁਝ ਕਰਦੇ ਕਰਾਉਂਦੇ ਆ, ਜਿਹੜੀਆਂ ਸਰਕਾਰਾਂ ਬਣਦੀਆਂ ਨੇ। ਪਰ ਇਹ ਸਾਰਿਆਂ ਨੇ ਰਲ ਕੇ ਹੀ ਆਹ ਦਿਨ ਲੈ ਕੇ ਆਉਂਦੇ ਨੇ। ਬਾਦਲਾਂ ਦੇ ਰਾਜ ਵਿੱਚ ਜੋ ਕੁਝ ਵਾਪਰਿਆ, ਕਾਂਗਰਸ ਦੇ ਰਾਜ ਵਿੱਚ ਜੋ ਕੁਝ ਵਾਪਰਿਆ, ਆਪ ਦੇ ਰਾਜ ਵਿੱਚ ਜੋ ਕੁਝ ਵਾਪਰ ਰਿਹਾ, ਇਹ ਸਾਰਾ ਕੁਝ ਉਹ ਹੈ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਨਜ਼ਰੀਏ ਤੋਂ ਗਲਤ ਹੈ। ਇਹ ਲੋਕ ਆਪਦਾ ਫਰਜ਼ ਨਿਭਾਉਣ ਵਿੱਚ ਅੱਜ ਵੀ ਅਸਫਲ ਆ ਤੇ ਗਾਂ ਵੀ ਇਹਨਾਂ ਤੋਂ ਕੋਈ ਆਸ ਨਹੀਂ। ਇਸੇ ਕਰਕੇ ਕਹੀਦਾ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਅੱਜ ਦੇ ਅਜੀਤ ਅਖਬਾਰ ਦੇ ਵਿੱਚ ਜਿਹੜਾ ਬਾਦਲ ਕਹਿੰਦਾ ਪਿੱਠੂ ਮੰਨਿਆ ਜਾਂਦਾ ਹੈ, ਸਤਨਾਮ ਸਿੰਘ ਮਾਨਕ ਦਾ ਇੱਕ ਬੜਾ ਵੱਡਾ ਲੇਖ ਛਪਿਆ ਕਿ ਅਕਾਲੀ ਨੇਤਾਵਾਂ ਨੂੰ ਸ਼ਿਵ ਸੈਨਾ ਤੋਂ ਸਬਕ ਸਿੱਖਣ ਦੀ ਲੋੜ ਹੈ। ਉਹਦੇ ਵਿੱਚ ਉਹਨੇ ਕਿਹਾ ਕਿ ਜੇਕਰ
20 ਸਾਲ ਤੋਂ ਬਾਲ ਠਾਕਰੇ ਦਾ ਪਰਿਵਾਰ ਜੁੰਡਮ ਜੁੰਡੀ ਹੋਇਆ ਫਿਰਦਾ ਸੀ, ਦੋ ਸਿਆਸੀ ਧੜਿਆਂ 'ਚ ਵੰਡਿਆ ਹੋਇਆ ਸੀ। ਤੇ ਉੱਥੇ ਮਹਾਰਾਸ਼ਟਰ ਦੇ ਵਿੱਚ ਹੋਰ ਸਰਕਾਰਾਂ ਬਣਾਈਆਂ ਜਾ ਰਹੀਆਂ ਸੀ, ਪਰ 5 ਜੁਲਾਈ ਨੂੰ ਉੱਥੇ ਦੋਨੇ ਜਿਹੜੇ ਬਾਲ ਠਾਕਰੇ ਦੇ ਪਰਿਵਾਰਕ ਮੈਂਬਰ ਅੱਡ-ਅੱਡ ਪਾਰਟੀਆਂ ਬਣਾ ਕੇ ਚੱਲ ਰਹੇ ਸੀ, ਉਹ ਇਕੱਠੇ ਹੋ ਗਏ। ਕਾਹਦੇ ਉੱਤੇ ਇਕੱਠੇ ਹੋ ਗਏ? ਆਪਸ ਵਿੱਚ ਹੀ ਬਹੁਤ ਜ਼ਿਆਦਾ ਕਲੇਸ਼ ਚੱਲਿਆ ਬਾਲ ਠਾਕਰੇ ਦੇ ਇਸ ਕੁਨਬੇ ਦਾ। ਦੋ ਹਿੰਦੂ ਸ਼ਿਵ ਸੈਨਾ ਬਣਾਈਆਂ ਫਿਰਦੇ ਸੀ, ਊਧਵ ਠਾਕਰੇ ਤੇ ਰਾਜ ਠਾਕਰੇ। ਅੱਜ ਉਹ ਇਕੱਠੇ ਕਿਵੇਂ ਹੋ ਗਏ? ਕਿਉਂਕਿ ਉੱਥੇ ਬੀਜੇਪੀ ਵਾਲੇ, ਭਾਗਵੇਂ ਬ੍ਰਿਗੇਡ ਵਾਲੇ ਮਹਾਰਾਸ਼ਟਰ ਦੇ ਵਿੱਚ ਹਿੰਦੀ ਲਾਗੂ ਕਰਨ ਨੂੰ ਫਿਰਦੇ ਸੀ। ਅਗਲੇ ਇੱਕਦਮ ਇਕੱਠੇ ਹੋ ਗਏ ਤੇ ਉਹਨਾਂ ਨੇ ਮਰਾਠੀ ਬੋਲੀ, ਮਰਾਠੇ ਸੱਭਿਆਚਾਰ ਨੂੰ ਖਤਰੇ ਦੇ ਨਾਂ ਤੇ ਇਹੋ ਜਿਹੀ ਲਾਮਬੰਦੀ ਕਰ ਲਈ ਆ ਕਿ ਅਗਲੀਆਂ ਚੋਣਾਂ ਲੜਨੀਆਂ ਨੇ, ਜਿੱਤਣੀਆਂ ਨੇ, ਤੇ ਸਾਡੀ ਧਰਤੀ ਦੇ ਉੱਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜਿਵੇਂ ਆਪਾਂ ਪੰਜਾਬ ਦੇ ਸਿੱਖ, ਹਿੰਦੂ ਹਿੰਦੁਸਤਾਨ ਤੋਂ ਅਲਰਜਕ ਆ, ਸਾਨੂੰ ਪਰੇਸ਼ਾਨੀ ਆ, ਉਹੀ ਪਰੇਸ਼ਾਨੀ ਕਰਨਾਟਕਾ ਦੇ ਲੋਕਾਂ ਨੂੰ ਆ, ਉਹੀ ਤਾਮਿਲਨਾਡੂ ਦੇ ਲੋਕਾਂ ਨੂੰ ਆ, ਉਹੀ ਉੜੀਸਾ ਦੇ ਲੋਕਾਂ ਨੂੰ ਆ, ਉਹੀ ਨਾਗਿਆਂ ਨੂੰ ਆ, ਉਹੀ ਮਿਜ਼ੋ ਲੋਕਾਂ ਨੂੰ ਆ, ਉਹੀ ਪਰੇਸ਼ਾਨੀ ਬੰਬੇ ਮਹਾਰਾਸ਼ਟਰ ਵਾਲੇ ਪਾਸੇ ਮਰਾਠਿਆਂ ਨੂੰ ਆ। ਇਹ ਸਾਰੇ ਲੋਕ ਬਾਹਮਣਵਾਦ ਦੇ ਸਤਾਏ ਹੋਏ ਨੇ। ਅੱਜ ਉਹ ਤਾਂ ਮਿੰਟ 'ਚ ਇਕੱਠੇ ਹੋ ਗਏ ਤੇ ਸਾਰਾ ਲੇਖ ਇਸੇ ਗੱਲ ਤੇ ਲਿਖਿਆ ਹੋਇਆ ਸਤਨਾਮ ਸਿੰਘ ਮਾਣਕ ਦਾ ਕਿ ਪੰਜਾਬ ਦੇ ਲੋਕੋ, ਉਹਨੇ ਚਲੋ ਅਕਾਲੀਆਂ ਨੂੰ ਕਿਹਾ ਵੀ ਅਕਾਲੀ ਇਕੱਠੇ ਹੋ ਜਾਣ, ਪਰ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਦਿੱਲੀ ਦੇ ਵੱਲੋਂ, ਇੰਡੀਆ ਦੇ ਵੱਲੋਂ, ਬ੍ਰਾਹਮਣਵਾਦ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਗੰਦ ਪਾਇਆ ਜਾ ਰਿਹਾ, ਇਹ ਉਹਨਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਸਾਰਾ ਕੁਝ। ਜਿਹੜਾ ਆਹ ਪੰਜਾਬ 'ਚ ਖੂਨ ਖਰਾਬਾ ਹੋ ਰਿਹਾ, ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਖੋਹਣ ਦਾ ਪ੍ਰੋਜੈਕਟ ਆਖੇ ਜੀ ਵਿਕਾਸ ਕਰਾਂਗੇ। ਇਹ ਕਾਹਦਾ ਵਿਕਾਸ ਆ ਕਿ ਲੋਕਾਂ ਦੀਆਂ ਜਾਇਦਾਦਾਂ ਖੋਲੋ, ਜ਼ਮੀਨਾਂ ਖੋਲੋ, ਪੈਸੇ ਦੇ ਦਿਓ ਤੇ ਉਹਨਾਂ ਨੂੰ ਗਾਹਾਂ ਨੂੰ, ਅੱਗੇ ਨੂੰ ਕੋਈ ਅਣਖ ਗੈਰਤ ਵਾਲੀ ਗੱਲ ਕਹਿ ਦੋ। ਜਦੋਂ ਜ਼ਮੀਂਦਾਰ ਕੋਲੇ ਪੈਲੀ ਹੁੰਦੀ ਆ, ਉਹਦਾ ਕੁਝ ਹੋਰ ਹਿਸਾਬ ਕਿਤਾਬ ਹੁੰਦਾ। ਕਿਸਾਨ ਸੰਘਰਸ਼ ਮੌਕੇ ਵੀ ਇਹੀ ਰੌਲਾ ਸੀ ਵੀ ਸਾਡੀ ਪੈਲੀ ਖੋਹਣ ਨੂੰ ਫਿਰਦੇ ਆ। ਅੱਜ ਵੀ ਰੌਲਾ ਉਹੀ ਹੈ। ਪਰ ਜਿਹੜੀਆਂ ਸਿਆਸੀ ਧਿਰਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਕਿ ਜੀ ਇਹ ਬੜੀਆਂ ਸਿਆਣੀਆਂ ਨੇ, ਇਹਨਾਂ ਰਾਹੀਂ ਮਸਲਾ ਹੱਲ ਕਰੋ, ਕਾਨੂੰਨ ਦੀ ਸ਼ਰਨ ਲਓ। ਜਿੰਨੇ ਵੀ ਬੰਦੇ ਇਹ ਮਤਾਂ ਦੇ ਹੁੰਦੇ ਨੇ ਕਿ ਸੰਵਿਧਾਨ 'ਚ ਯਕੀਨ ਰੱਖੋ, ਕਾਨੂੰਨ 'ਚ ਯਕੀਨ ਰੱਖੋ, ਅੱਜ ਉਹ ਦੱਸਣ ਕਿ ਹਰ ਉਹ ਗੱਲ ਜਿਹੜੀ ਇਸ ਮੁਲਕ ਦੇ ਸਿਸਟਮ ਤੋਂ ਆਸ ਕੀਤੀ ਜਾਂਦੀ ਹੈ, ਉਹ ਤਾਂ ਪੰਜਾਬ ਦੇ ਉਲਟ ਭੁਗਤ ਰਹੇ ਨੇ। ਸਾਰਾ ਸਿਸਟਮ ਪੰਜਾਬ ਦੇ ਲੋਕਾਂ ਦੇ, ਪੰਜਾਬ ਦੀ ਬੋਲੀ ਦੇ, ਪੰਜਾਬ ਦੇ ਧਰਮ ਦੇ ਉਲਟ ਵਾ। ਪੰਜਾਬ ਦੇ ਲੋਕਾਂ ਦੀ ਜ਼ਮੀਨ ਖੋਹੀ ਜਾ ਰਹੀ, ਉਲਟਾ ਉਹਨਾਂ ਨੂੰ ਵਧੀਆ ਬਣਾ ਕੇ ਦਿਖਾਇਆ ਜਾ ਰਿਹਾ। ਜਿਵੇਂ ਸਾਡੇ ਨਿਆਣਿਆਂ ਤੋਂ ਜਦੋਂ ਪੰਜਾਬੀ ਬੋਲੀ ਖੋਹਦੇ ਆ, ਉਹਨੂੰ ਕਹਿੰਦੇ ਅੰਗਰੇਜ਼ੀ ਔਰ ਹਿੰਦੀ में आप बहुत अच्छे बन जाएंगे, गुड मैन बन जाएंगे। ਭਾਈ ਅਸੀਂ ਬੈਡਮੈਨ ਹੀ ਵਧੀਆ। ਸਾਨੂੰ ਸਾਡੀ ਬੋਲੀ, ਸਾਡਾ ਧਰਮ, ਅਖੇ ਜੀ ਜਦੋਂ ਤੁਸੀਂ ਨਾ ਅਗਾਂਹ ਵਧੂ ਬਣ ਜਾਓਗੇ, ਫਿਰ ਤੁਸੀਂ ਪੱਗਾਂ, ਦਾੜੇ, ਗਾਤਰੇ, ਕਿਰਪਾਨ ਦੀ ਤੁਹਾਨੂੰ ਕੋਈ ਲੋੜ ਹੀ ਨਹੀਂ। ਨਾਸਤਕ ਬਣੋ, ਮਤਲਬ ਕਿ ਸਿੱਖੀ ਤਿਆਗੋ। ਹੁਣ ਜਿਹੜਾ ਸਿਸਟਮ ਤੁਹਾਡਾ ਧਰਮ ਖੋਹਦਾ, ਤੁਹਾਡੀ ਬੋਲੀ ਖੋਹਦਾ, ਤੁਹਾਡੇ ਸੱਭਿਆਚਾਰਕ ਵਿਰਾਸਤ ਤੋਂ ਤੁਹਾਨੂੰ ਤੋੜਦਾ, ਇਹ ਤਾਂ ਦੁਨੀਆ ਭਰ ਦੇ ਵਿੱਚ ਇਹਨੂੰ ਬਹੁਤ ਵੱਡਾ ਕਹਿਰ ਮੰਨਿਆ ਜਾਂਦਾ। ਇੱਥੇ ਇਹਨੂੰ ਕਹਿੰਦੇ ਆ ਬਹੁਤ ਵਧੀਆ ਗੱਲ ਆ। ਐਵੇਂ ਤੁਹਾਡੀਆਂ ਜ਼ਮੀਨਾਂ ਖੋਹਣ ਨੂੰ ਉਹ ਕਹਿੰਦੇ ਆ ਬਹੁਤ ਵਧੀਆ ਗੱਲ ਆ। ਇੱਥੋਂ ਤੱਕ ਕਿ ਕਈ ਬੰਦੇ ਇਸ ਗੱਲ ਤੇ ਵੀ ਦਿੱਲੀ ਦੇ ਨਾਲ ਸਹਿਮਤ ਹੋ ਕੇ ਕਹਿੰਦੇ ਹੋਣਗੇ ਕਿ ਜਿਹੜਾ ਹੁਣ ਪੰਜਾਬ ਦਾ ਨੌਜਵਾਨ ਆ, ਜੇ ਉਹ ਕ੍ਰਾਈਮ ਕਰਦਾ ਤਾਂ ਵਧੀਆ ਗੱਲ ਆ, ਕ੍ਰਾਈਮ ਨੂੰ ਵੀ ਇਹ ਕੋਈ ਜਸਟੀਫਾਈ ਕਰ ਦੇਣਗੇ। ਸੋ ਸਾਡੀ ਧਰਤੀ ਆ, ਇਸ ਧਰਤੀ ਉੱਤੇ ਜੋ ਮਾੜਾ ਵਾਪਰ ਰਿਹਾ, ਉਹਦੇ ਲਈ ਜੇ ਆਪਾਂ ਭਾਰਤੀ ਮੁੱਖ ਧਾਰਾ ਦੇ ਹੱਥ ਠੋਕਿਆਂ ਤੋਂ ਆਸ ਰੱਖਦੇ ਰਹੇ ਤਾਂ ਬਹੁਤ ਗਲਤ ਕਰ ਰਹੇ ਹੋਵਾਂਗੇ। ਇਸ ਦੌਰ ਦੇ ਵਿੱਚ ਸਾਡੀ ਆਪਣੀ ਤਾਕਤ ਨੂੰ ਲਾਮਬੰਦ ਕਰਕੇ ਇਸ ਖਿੱਤੇ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਪਊ। ਜਿਵੇਂ ਜਦੋਂ 18ਵੀਂ ਸਦੀ 'ਚ ਕਦੇ ਦਿੱਲੀ ਵਾਲੇ ਜਿਹੜੇ ਲਾਹੌਰ 'ਚ ਵੀ ਰਾਜ ਕਰਦੇ ਸੀ, ਤੇ ਜਦੋਂ ਨਾਦਰ ਤੇ ਅਬਦਾਲੀ ਨੇ ਆ ਜਾਣਾ, ਉਦੋਂ ਲਾਹੌਰ ਦੇ ਹਾਕਮਾਂ ਨੇ, ਦਿੱਲੀ ਦੇ ਬਾਦਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਕੁਛ ਪ੍ਰੋਟੈਕਸ਼ਨ ਦੇਣ ਜੋਗੇ ਨਹੀਂ ਸੀ। ਉਹ ਤਾਂ ਉਲਟਾ ਦਿੱਲੀ ਤੱਕ ਅਗਲੇ ਧਾੜੇ ਮਾਰ ਜਾਂਦੇ ਸੀ। ਉਸ ਦੌਰ ਵਿੱਚ ਵਾਰ-ਵਾਰ ਸਿੱਖਾਂ ਨੇ ਰਾਖੀ ਕਰਕੇ ਲੋਕਾਂ ਦਾ ਯਕੀਨ ਜਿੱਤਿਆ, ਜਿਹਦੇ ਵਿੱਚੋਂ ਅੱਗੇ 6 ਰਿਆਸਤਾਂ, 6 ਰਾਜ ਭਾਗ,
6 ਬਾਦਸ਼ਾਹੀਆਂ ਕਾਇਮ ਕੀਤੀਆਂ। ਸਾਡੇ ਬੰਦਿਆਂ ਨੂੰ ਜ਼ਿਆਦਾ ਚੇਤਾ ਭਾਵੇਂ ਸ਼ੁਕਰ ਚੱਕੀਆ ਮਿਸਲ ਵਾਲੀ ਮਹਾਰਾਜਾ ਰਣਜੀਤ ਸਿੰਘ ਵਾਲੀ ਬਾਦਸ਼ਾਹਤ ਦਾ, ਪਰ 6 ਰਿਆਸਤਾਂ ਕਾਇਮ ਕੀਤੀਆਂ। ਉਹਦੀਆਂ ਜੜ੍ਹਾਂ ਕਾਹਦੇ ਵਿੱਚ ਸੀ? ਜਦੋਂ ਆਮ ਇਸ ਖਿੱਤੇ ਦੇ ਲੋਕਾਂ ਦੇ ਵਿੱਚ ਯਕੀਨ ਆ ਗਿਆ ਕਿ ਆਹ ਸਿੱਖ ਨੇ ਇਕੱਲੇ ਜਿਹੜੇ ਸਾਡਾ ਪ੍ਰੋਟੈਕਸ਼ਨ ਕਰ ਸਕਦੇ ਆ, ਸਾਡੇ ਮਾਈ ਬਾਪ ਨੇ। ਸੋ ਇਸ ਚੱਕਰ ਦੇ ਵਿੱਚ ਅੱਜ ਵੀ ਸਾਨੂੰ ਲੋੜ ਆ ਕਿ ਆਪਦੇ ਧਰਮ ਤੋਂ, ਆਪਦੇ ਇਤਿਹਾਸ ਤੋਂ ਸਿੱਖਿਆ ਲਈਏ। ਜਿਹੜੇ ਲੋਕ ਭਾਰਤੀ ਸਟੇਟ ਤੋਂ, ਇੰਡੀਅਨ ਸਿਸਟਮ ਤੋਂ ਆਸਾ ਰੱਖੀ ਫਿਰਦੇ ਆ, ਜਿੱਦਣ ਉਹਨਾਂ ਨੂੰ ਯਕੀਨ ਹੋ ਜਾਊਗਾ ਕਿ ਸਾਡੀ ਅਸਲ ਰਾਖੀ ਸਿੱਖ ਕਰ ਸਕਦੇ ਆ, ਉਦੋਂ ਹੀ ਉਹ ਸਿੱਖ ਰਾਜ ਵੱਲ, ਖਾਲਸਾ ਰਾਜ ਵੱਲ, ਖਾਲਿਸਤਾਨ ਵੱਲ ਆਉਣਗੇ। ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਚੀਜ਼ ਨੂੰ ਹੋਰ ਜ਼ਿਆਦਾ ਵਿਚਾਰ ਕੇ ਇਹਦੇ ਉੱਤੇ ਆਪਣਾ ਮੰਥਨ ਕਰਕੇ ਸਾਨੂੰ ਆਪਦੀ ਰਣਨੀਤੀ ਬਣਾਉਣ ਦੀ ਲੋੜ ਆ। ਸੋ ਇੱਥੇ ਸਮਾਪਤੀ ਕਰਦੇ ਆਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।